ਕਲਮ ਪੰਜ ਆਪਦੀ। ਇਹ ਕਿਸੇ ਕਾਮਰੇਡ ਟਾਈਪ ਬੰਦਿਆਂ ਦਾ ਗਰੁੱਪ ਆ ਜਿਹੜੇ ਬੜੇ ਆਪਦੇ ਆਪ ਨੂੰ ਵਿਦਵਾਨ ਤੇ ਸੂਝਵਾਨ ਤੇ ਬੜੇ ਸਿਆਣੇ ਕਿਉਂ ਸਮਝੋ ਵੀ ਉਹਨਾਂ ਨੂੰ ਵਹਿਮ ਹੋਇਆ ਵੀ ਧਰਤੀ ਤੇ ਸਭ ਤੋਂ ਆਖਰੀ ਸਿਆਣਾ ਬੰਦਾ ਮੈਂ ਹੀ ਭੇਜਿਆ। ਉਹਨਾਂ ਨੇ ਉਹਦੇ ਉੱਤੇ ਲਿਖਿਆ ਵੀ ਸਾਰੇ ਜਿਹੜੇ ਸਾਡੇ ਇਸ ਕਲਮ ਪੰਜ ਆਪਦੀ ਦੇ ਮੈਂਬਰ ਨੇ ਕਿ ਜੂਨ 84 ਨਾਲ ਸੰਬੰਧਿਤ ਕੋਈ ਲਿਖਤ ਨਹੀਂ ਪਾਉਣੀ ਹੈਗੀ ਤੁਸੀਂ ਇਸ ਪ੍ਰੋਗਰਾਮ। ਜਿਹੜਾ ਸਾਹਿਤ ਪੰਜਾਬ ਲਈ ਡੁੱਲੇ ਲਹੂ ਦੀ ਬਾਤ ਨਹੀਂ ਪਾਉਂਦਾ ਉਹ ਕਾਹਦਾ ਪੰਜਾਬੀ ਸਾਹਿਤ ਹੋਇਆ ਜੀ। ਪੰਜਾਬੀ ਵਿੱਚ ਰਚੀਆਂ ਕਹਾਣੀਆਂ, ਕਵਿਤਾਵਾਂ ਤੇ ਹੋਰ ਲਿਖਤਾਂ ਕਿਵੇਂ ਪੰਜਾਬੀ ਦੀਆਂ ਕਹੀਆਂ ਜਾ ਸਕਦੀਆਂ ਨੇ ਜੇ ਉਹ ਪੰਜਾਬ ਦੇ ਹੱਕ ਵਿੱਚ ਭੁਗਤਣ ਦੀ ਥਾਂ ਪਾਠਕ ਨੂੰ ਪੰਜਾਬ ਦੇ ਦੁਸ਼ਮਣ ਦੇ ਹੱਕ ਵਿੱਚ ਭੁਗਤਾ ਦੇਣ। ਪੰਜਾਬੀ ਸਾਹਿਤ ਦਾ ਉਹਨਾਂ ਲਿਖਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀਆਂ ਹੋਣ ਬੇਸ਼ੱਕ ਪੰਜਾਬੀ ਵਿੱਚ ਪਰ ਜਿਹੜੀਆਂ ਪੰਜਾਬ ਦੇ ਦੁਸ਼ਮਣ ਦਾ ਪੱਖ ਪੂਰਦੀਆਂ ਹੋਣ। ਜਿਵੇਂ ਕੋਈ ਕੈਟ ਗਦਾਰੀ ਕਰਕੇ ਦੁਸ਼ਮਣ ਦੇ ਹੱਕ 'ਚ ਭੁਗਤਦਾ ਉਵੇਂ ਸਾਹਿਤ ਦਾ ਇਹ ਰੂਪ ਪੰਜਾਬ ਨਾਲ ਗਦਾਰੀ ਕਰਕੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੇ ਉਲਟ ਭੁਗਤ ਰਿਹਾ। ਤੋ ਜਿਹੜਾ ਜੂਨ 84 ਦੇ ਸੰਬੰਧ ਵਿੱਚ ਕੋਈ ਲਿਖਤ ਨਹੀਂ ਲਈ ਜਾਵੇਗੀ ਇਹ ਕਿਹੋ ਜਿਹਾ ਸਾਹਿਤਕਾਰ ਹੋਏ। ਕਿੱਡੀ ਉਹਨਾਂ ਨੂੰ ਤਕਲੀਫ ਆ ਕਿ ਜੂਨ 84 ਬਾਰੇ ਫਿਰ ਆਪ ਪਿੱਟਦੇ ਹੁੰਦੇ ਨੇ ਕਿ ਸਾਡੇ ਕਾਮਰੇਡ ਅਵਤਾਰ ਪਾਸ਼ ਨੂੰ ਤੁਸੀਂ ਐਂ ਕਹਿੰਦੇ ਹੋ, ਉਹਨੇ ਐਂ ਨਹੀਂ ਕਿਹਾ, ਉਹਨੇ ਉਹ ਨਹੀਂ ਕਿਹਾ। ਪਰ ਅਸਲ ਵਿੱਚ ਇਹਨਾਂ ਦੇ ਦਿਲ ਦਿਮਾਗ ਵਿੱਚ ਹਰ ਮੌਕੇ ਇਹ ਕੀੜਾ ਬਣਿਆ ਰਹਿੰਦਾ ਕਿ ਅਸੀਂ ਬਹੁਤ ਮਹਾਨ ਆ ਤੇ ਸਿੱਖ ਤੇ ਪੰਥ ਤੇ ਪੰਜਾਬ ਇਹ ਤਾਂ ਉਹੀ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 3 ਜੂਨ ਹੈ ਤੇ ਜੂਨ ਦੇ ਮਹੀਨੇ ਦੇ ਇਹ ਦਿਨ ਘੱਲੂਘਾਰੇ ਨਾਲ ਸੰਬੰਧਿਤ ਹੋਣ ਕਰਕੇ ਸਾਰੀ ਦੁਨੀਆ ਭਰ ਦੇ ਵਿੱਚ ਜੋ ਜੂਨ 1984 ਨੂੰ ਵਾਪਰਿਆ ਉਹਦੀ ਚਰਚਾ ਹੁੰਦੀ ਹੈ ਤੇ ਥਾਂ ਥਾਂ ਦੇ ਉੱਤੇ ਸਿੱਖ ਜਥੇਬੰਦੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਾਏ ਜਾਂਦੇ। ਤੇ ਅੱਜ ਜਦੋਂ ਆਪਾਂ ਇੱਥੇ ਜੁੜੇ ਆ ਚੇਤੇ ਕਰੋ ਕਿ ਇਹ ਜਿਹੜਾ ਘੱਲੂਘਾਰਾ ਇਹਦੇ ਪਿੱਛੇ ਸੀ ਧਰਮ ਯੁੱਧ ਮੋਰਚਾ ਜਿਹੜਾ ਆਨੰਦਪੁਰ ਦੇ ਮਤੇ ਦੀ ਪੂਰਤੀ ਲਈ ਲੱਗਿਆ ਸੀ। ਹੁਣ ਤਾਂ ਬਾਅਦ ਵਿੱਚ ਬਾਦਲ ਦਲ ਵਾਲਿਆਂ ਨੇ ਜਾਂ ਹੋਰ ਅਕਾਲੀਆਂ ਨੇ ਪਤਾ ਨਹੀਂ ਕਿੱਥੇ ਉਹ ਆਨੰਦਪੁਰ ਦਾ ਮਤਾ ਸੁੱਟ ਸੱਟ ਦਿੱਤਾ। ਹੁਣ ਵੈਸੇ ਉਹਦੀਆਂ ਬਹੁਤੀਆਂ ਮੱਦਾਂ ਇਰਰੈਲੇਵੈਂਟ ਵੀ ਹੋ ਗਈਆਂ। ਪਰ ਇਹ ਵੀ ਚੇਤੇ ਕਰੋ ਕਿ ਕਿਵੇਂ ਪੰਜਾਬ ਦੇ ਦਰਿਆਈ ਪਾਣੀ ਲੁੱਟਣ ਦੇ ਲਈ ਸਤਲੁਜ ਯਮੁਨਾ ਲਿੰਕ ਨਹਿਰ SYL ਦਾ ਟੱਕ ਲਾਉਣ ਲਈ ਇੰਦਰਾ ਗਾਂਧੀ ਕਪੂਰੀ ਪਿੰਡ 'ਚ ਆਈ, ਰਾਜਪੁਰੇ ਪਟਿਆਲੇ ਵਾਲੇ ਪਾਸੇ। ਉਥੋਂ ਮੋਰਚਾ ਲੱਗਿਆ ਤੇ ਉਹ ਮੋਰਚਾ ਬਾਅਦ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਆ ਕੇ ਜਿੱਥੇ ਸੰਤ ਭਿੰਡਰਾਂ ਵਾਲਿਆਂ ਨੇ ਪਹਿਲੇ ਮੋਰਚਾ ਲਾਇਆ ਹੋਇਆ ਸੀ। ਇਸ ਤਰੀਕੇ ਨਾਲ ਇੱਕ ਨਵਾਂ ਇਤਿਹਾਸ ਜਿਹੜਾ ਉਹ ਸਿਰਜਿਆ ਗਿਆ। ਖੈਰ ਪਿਛਲੇ ਸਾਲ ਜਦੋਂ ਪਹਿਲਗਾਮ ਦੇ ਵਿੱਚ ਬੰਦੇ ਮਾਰੇ ਗਏ, ਇੰਡੀਆ ਤੇ ਪਾਕਿਸਤਾਨ ਦੇ ਵਿੱਚ ਇੱਕ ਦਿਨ ਦੀ ਝੜਪ ਵੀ ਹੋਈ, ਲੜਾਈ ਜਿਹਨੂੰ ਕਹਿੰਦੇ ਆ, ਜੰਗ ਕਹਿੰਦੇ ਆ। ਉਹ ਸਾਰੇ ਮਾਹੌਲ ਦੇ ਵਿੱਚ ਇੱਕ ਗੱਲ ਕਹੀ ਸੀ ਇੰਡੀਆ ਨੇ ਕਿ ਜੀ ਅਸੀਂ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਉਹ ਬੰਦ ਕਰ ਦਿਆਂਗੇ, ਸਿੰਧੂ ਜਲ ਸੰਧੀ ਰੱਦ ਕਰਾਂਗੇ। ਉਹ ਅੱਜ ਦੇ ਅਖਬਾਰਾਂ 'ਚ ਇੱਕ ਖਬਰ ਛਪੀ ਆ ਕਿ ਚਨਾਬ ਦਰਿਆ ਨੂੰ, ਜਿਹਨੂੰ ਝਨਾਹ ਕਹਿੰਦੇ, ਬਿਆਸ ਦਰਿਆ ਨਾਲ ਲਿੰਕ ਕਰਨ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਆ, ਜਿਹਦਾ ਹਿਮਾਚਲ ਪ੍ਰਦੇਸ਼, ਪੰਜਾਬ ਤੇ ਹੋਰ ਸੂਬਿਆਂ ਨੂੰ ਫਾਇਦਾ ਮਿਲੂ। ਆਪਾਂ ਪਹਿਲੋਂ ਖਬਰ ਪੜ੍ਹ ਲੈਂਦੇ ਹਾਂ। ਭਾਰਤ ਵੱਲੋਂ ਸਿੰਧੂ ਜਲ ਸੰਧੀ ਰੱਦ ਕਰਨ ਤੋਂ ਬਾਅਦ ਚਨਾਬ ਦਾ ਪਾਣੀ ਵਰਤਣ ਦੀ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ, ਜਿਸ ਦਾ ਸਭ ਤੋਂ ਵੱਡਾ ਫਾਇਦਾ ਤਾਂ ਹਿਮਾਚਲ ਨੂੰ ਹੋਏਗਾ, ਪਰ ਇਸ ਦਾ ਪੰਜਾਬ ਨੂੰ ਵੀ ਕਾਫੀ ਫਾਇਦਾ ਹੋਏਗਾ। ਕੇਂਦਰ ਸਰਕਾਰ ਨੇ 2.352 ਕਰੋੜ
ਅਸਲ ਵਿੱਚ ਕਰੀਬ 2.620 ਕਰੋੜ ਦੀ ਲਾਗਤ ਨਾਲ ਇੱਕ 8.7 ਕਿਲੋਮੀਟਰ ਲੰਬੀ ਚਨਾਬ ਬਿਆਸ ਲਿੰਕ ਟਨਲ ਇੱਕ ਸੁਰੰਗ ਬਣਾਉਣੀ ਆ, ਜਿਹੜੀ ਚਨਾਬ ਦਰਿਆ ਦਾ ਪਾਣੀ ਬਿਆਸ ਦਰਿਆ 'ਚ ਪਾਊ। ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਆ। ਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ 'ਚ ਬਣੇਗਾ ਤੇ ਨੈਸ਼ਨਲ ਹਾਈਡਰੋ ਇਲੈਕਟ੍ਰੋਨਿਕ ਪਾਵਰ ਕਾਰਪੋਰੇਸ਼ਨ ਵੱਲੋਂ ਬਣਾਇਆ ਜਾਊਗਾ। ਇਸ ਨਾਲ ਚਨਾਬ ਦੀ ਇੱਕ ਉਪ ਨਦੀ ਚੰਦਰਾ ਨਦੀ ਦੇ ਵਾਧੂ ਪਾਣੀ ਨੂੰ ਬਿਆਸ ਬੇਸਨ 'ਚ ਮੋੜਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਜੁਲਾਈ 2029 ਤੱਕ ਪੂਰਾ ਕਰਨ ਦਾ ਫੈਸਲਾ ਹੈ ਤੇ ਕੰਮ ਅਗਸਤ 2026 'ਚ ਸ਼ੁਰੂ ਹੋਏਗਾ। ਇਸ ਲਈ ਹਿਮਾਚਲ ਦੀ ਲਾਹੌਲ ਘਾਟੀ 'ਚ 19 ਕਿਲੋਮੀਟਰ ਉੱਚਾ ਬੈਰਾਜ ਬਣਾਇਆ ਜਾਵੇਗਾ ਅਤੇ ਇਸ ਦਾ ਪਾਣੀ ਮੋੜਨ ਦਾ ਸਥਾਨ ਕੌਕਸਰ ਪਿੰਡ ਦੇ ਨੇੜੇ ਹੋਵੇਗਾ। ਇਸ ਦੇ ਦੂਜੇ ਪੜਾਅ 'ਚ ਪਣ ਬਿਜਲੀ ਪੈਦਾ ਕਰਨ ਦਾ ਪ੍ਰੋਗਰਾਮ ਹੈ। ਹੁਣ ਗੱਲ ਇਹ ਹੈ ਕਿ ਪਹਿਲਾਂ ਭਾਖੜਾ ਡੈਮ ਬਣਾਇਆ ਸੀ ਤੇ ਉਸ ਭਾਖੜਾ ਡੈਮ ਦੇ ਪੰਜਾਬ ਦੇ ਹੱਕ ਨੂੰ ਖਤਮ ਕਰਕੇ ਨਾ ਸਾਨੂੰ ਬਿਜਲੀ ਦੇ ਹੱਕ ਮਿਲੇ ਆ ਤੇ ਨਾ ਪਾਣੀ ਦੇ। ਸਾਡਾ ਜਿਹੜਾ ਪਾਣੀ ਸੀ ਉਹ ਹੁਣ ਤੱਕ ਫ੍ਰੀ ਖਾਤੇ ਰਾਜਸਥਾਨ ਲੁੱਟਦਾ ਰਿਹਾ, ਹਰਿਆਣਾ ਲੁੱਟਦਾ ਰਿਹਾ ਤੇ ਹੁਣ ਪੰਜਾਬ ਨੂੰ ਅੱਜ ਤੱਕ ਕੁਛ ਦਿੱਤੇ ਬਗੈਰ ਹੀ ਸਾਰਨ ਤੋਂ ਬਾਅਦ ਹੁਣ ਕਹਿੰਦੇ ਆ ਵੀ ਆਪਾਂ ਝਨਾਬ ਦਰਿਆ ਦਾ ਬਿਆਸ ਵਿੱਚ ਪਾਣੀ ਪਾ ਲੈਣਾ, ਜਾਣੀ ਕਿ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀ ਉਹ ਰੋਕ ਲੈਣਾ। ਪਾਕਿਸਤਾਨ ਇਹਦੇ ਖਿਲਾਫ ਯਕੀਨਨ ਤੌਰ ਤੇ ਵਰਲਡ ਬੈਂਕ ਦੇ ਵਿੱਚ ਮਸਲਾ ਲੈ ਕੇ ਜਾਵੇਗਾ, ਕਿਉਂਕਿ ਇਹ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ 1947 ਦੇ ਵੇਲੇ ਤੋਂ ਹੀ ਇਹ ਇੰਟਰਨੈਸ਼ਨਲ ਪੱਧਰ ਤੇ ਵਰਲਡ ਬੈਂਕ ਦੇ ਦਖਲ ਅੰਦਾਜ਼ੀ ਨਾਲ ਚੱਲ ਰਿਹਾ। ਸੋ ਇਹ ਇੰਨਾ ਸਿੱਧਾ ਨਹੀਂ ਹੈਗਾ ਕਿ ਇੰਡੀਆ ਕਵੇ ਵੀ ਐਂ ਕਰ ਦਿਆਂਗੇ ਤੇ ਕਰਦਿਆਂ ਹੋ ਜਾਊਗਾ। ਇਹ ਇੱਕ ਨਵੀਂ ਟਕਰਾਅ ਤੇ ਨਵੀਂ ਜੰਗ ਦਾ ਮਾਹੌਲ ਇੰਡੀਆ ਤੇ ਪਾਕਿਸਤਾਨ ਦੇ ਸਬੰਧਾਂ ਦੇ ਉੱਤੇ ਜਿਹੜਾ ਪਾਣੀ ਆ, ਕਿਉਂਕਿ ਅੱਜ ਤੋਂ 30-40 ਸਾਲ ਪਹਿਲਾਂ ਮੈਂ ਕਿਤੇ ਪੜ੍ਹਿਆ ਸੀ ਕਿ ਆਉਣ ਵਾਲੇ ਯੁੱਗ ਦੇ ਵਿੱਚ ਜੰਗਾਂ ਦਾ ਆਧਾਰ ਪਾਣੀ ਹੋਏਗਾ, ਜੰਗਾਂ ਪਾਣੀ ਲਈ ਹੋਣਗੀਆਂ। ਸੋ ਪਾਣੀ ਦੀ ਸਮੱਸਿਆ ਜਿਹੜੀ ਕਿ ਇੱਥੇ ਸੂਬਿਆਂ ਦੇ ਵਿੱਚ ਘਸਮਾਨ ਪਵਾਈ ਫਿਰਦੀ ਆ, ਹੁਣ ਇਹਨੂੰ ਇੰਡੋ ਪਾਕ ਜੰਗ ਦੇ ਵਿੱਚ ਇੱਕ ਟੂਲ ਦੇ ਵਜੋਂ ਵਰਤਣ ਦੇ ਯਤਨ ਹੋ ਰਹੇ। ਪਰ ਗੱਲ ਇਕੱਲੀ ਇਹ ਨਹੀਂ ਕਿ ਆਪਾਂ ਕਹੀਏ ਕਿ ਠੀਕ ਆ ਜੀ ਪਾਕਿਸਤਾਨ ਦਾ ਪਾਣੀ ਰੋਕ ਰਹੇ ਆ। ਇਹ ਜਿਹੜਾ ਡੈਮ ਬਣਨ ਜਾ ਰਿਹਾ ਇਹ ਬਿਲਕੁਲ ਭਾਖੜਾ ਡੈਮ ਵਾਂਗੂ ਹੀ ਇੱਕ ਪੰਜਾਬ ਦੇ ਸਿਰ ਤੇ ਇੱਕ ਇਹੋ ਜਿਹਾ ਵਾਟਰ ਬੰਬ, ਪਾਣੀ ਦਾ ਬੰਬ ਬਣਾ ਕੇ ਰੱਖਿਆ ਜਾ ਰਿਹਾ। ਜਦੋਂ ਵੀ ਇਸ ਧਰਤੀ ਦੇ ਲੋਕ ਇੰਡੀਆ ਦੇ ਸਤਾਏ ਹੋਏ ਆਪਦੇ ਹੱਕ ਤੇ ਇਨਸਾਫ ਲਈ ਲੜਦੇ ਹੋਏ ਖਾਲਿਸਤਾਨ ਵੱਲ ਵਧਣਗੇ ਤਾਂ ਇੰਡੀਆ ਇਸ ਵਾਟਰ ਬੰਬ ਨੂੰ ਵਰਤ ਸਕਦਾ। ਚੇਤੇ ਕਰੋ ਜਿਹੜਾ ਇੱਕ ਫੌਜੀ ਅਫਸਰ ਪਿੱਛੇ ਜੇ ਬੜਾ ਚਰਚਾ 'ਚ ਰਿਹਾ, ਉਹਨੇ ਇਹ ਗੱਲ ਪਿਛਲੇ ਸਾਲ ਕਹੀ ਸੀ ਕਿ ਆਪਾਂ ਪਾਕਿਸਤਾਨ ਦੇ ਖਿਲਾਫ ਵਾਟਰ ਬੰਬ ਵਰਤ ਸਕਦੇ ਹਾਂ। ਪਾਕਿਸਤਾਨ ਖਿਲਾਫ ਵਰਤਣ ਜਾਂ ਨਾ ਵਰਤਣ, ਔਰ ਸਿੱਖਾਂ ਖਿਲਾਫ ਪੰਜਾਬ ਖਿਲਾਫ ਲਾਜ਼ਮੀ ਵਰਤਣਗੇ। ਕਿਉਂਕਿ 1984 ਤੋਂ ਪਹਿਲਾਂ ਸਾਡੇ ਬੰਦਿਆਂ ਨੂੰ ਵੀ ਇਹੀ ਵਹਿਮ ਸੀ ਕਿ ਹੋਰ ਜੋ ਮਰਜ਼ੀ ਹੋ ਜੇ ਇਹ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਦੇ। ਪਰ ਇੰਡੀਅਨ ਸਟੇਟ ਨੇ ਹਰ ਉਹ ਕੰਮ ਕੀਤਾ ਜਿਹੜਾ ਸਿੱਖਾਂ ਨੇ ਕਦੇ ਸੋਚਿਆ ਹੀ ਨਹੀਂ ਸੀ। ਖੈਰ, ਜਿਹੜਾ ਇਹ ਮਸਲਾ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਲਾ ਪੰਜਾਬ ਲੈਵਲ ਤੇ ਹੀ ਨਹੀਂ, ਇੰਡੀਆ ਤੇ ਪਾਕਿਸਤਾਨ ਦੇ ਲੈਵਲ ਤੇ ਹੀ ਨਹੀਂ, ਇੰਟਰਨੈਸ਼ਨਲ ਲੈਵਲ ਦੇ ਉੱਤੇ ਝਮੇਲੇ ਪੈਣਗੇ। ਦੂਜਾ ਇਹਦੇ ਨਾਲ ਜੁੜਿਆ ਹੋਇਆ ਨੁਕਤਾ ਇਹ ਹੈ ਕਿ ਪਿਛਲੇ ਦਿਨੀ ਇੰਗਲੈਂਡ ਦੇ ਵਿੱਚ ਇੱਕ ਸ੍ਰੀ ਸਾਹਿਬ ਦੇ ਨਾਲ ਕਿਰਪਾਨ ਦੇ ਨਾਲ ਦੂਜੇ ਉੱਤੇ ਅਟੈਕ ਹੋਇਆ, ਜਿਹਦੇ ਵਿੱਚ ਇਹ ਗੱਲ ਬਣ ਚੁੱਕੀ ਆ ਕਿ ਜੀ ਅੰਮ੍ਰਿਤਧਾਰੀ ਸਿੱਖ ਨੇ ਇੱਕ ਗੋਰੇ ਇੰਗਲੈਂਡ ਦੇ ਬੰਦੇ ਨੂੰ ਮਾਰ ਦਿੱਤਾ। ਇਸ ਮਸਲੇ ਉੱਤੇ ਜਿੱਥੇ ਇੰਗਲੈਂਡ ਵਿੱਚ ਜਿਹੜਾ ਹੈਗਾ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਮੰਗ ਕੀਤੀ ਜਾ ਰਹੀ ਹੈ ਸਜ਼ਾ ਦੀ, ਕਿਰਪਾਨ ਉੱਤੇ ਬੈਨ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਉੱਥੇ ਨਾਲ ਦੀ ਨਾਲ ਨਸਲਵਾਦ, ਰੇਸਿਜ਼ਮ ਜਿਹਨੂੰ ਕਹਿੰਦੇ ਨੇ, ਉਹਦਾ ਫਣ ਵੀ ਬਹੁਤ ਉੱਚਾ ਹੋ ਰਿਹਾ। ਭਾਰਤ ਦੇ ਵਿੱਚ ਤੇ ਭਾਰਤ ਤੋਂ ਬਾਹਰ ਸਿੱਖੀ ਅਤੇ ਸਿੱਖਾਂ ਦੇ ਉਹ ਦੁਸ਼ਮਣ ਜਿਨ੍ਹਾਂ ਨੂੰ ਚਾਅ ਚੜ ਜਾਂਦਾ ਜਦੋਂ ਕਿਤੇ ਸਿੱਖਾਂ ਦੇ ਖਿਲਾਫ ਕੋਈ ਗੱਲ ਮਿਲੇ, ਉਹਨਾਂ ਨੇ ਪਿਛਲੇ 2 ਦਿਨ ਤੋਂ ਬਹੁਤ ਧਮੱਚੀ ਚੱਕੀ ਹੋਈ ਆ। ਵੈਸੇ ਤਾਂ 6 ਜੂਨ ਕਰਕੇ ਪਹਿਲਾਂ ਹੀ ਉਹਨਾਂ ਨੇ ਬਹੁਤ ਗੰਦ ਬਕਣਾ ਸ਼ੁਰੂ ਕੀਤਾ ਹੋਇਆ ਸੀ, ਪਰ
ਜਿਹੜਾ ਇਹ ਇੰਗਲੈਂਡ ਵਾਲੀ ਘਟਨਾ ਹੋਈ ਆ, ਇਹਦਾ ਉਹ ਬਹੁਤ ਲਾਹਾ ਲੈ ਰਹੇ ਨੇ। ਨਫ਼ਰਤ ਦੀ ਨਸਲਵਾਦ ਦੀ ਜਿਹੜੀ ਖੇਡ ਆ ਉਹਨੂੰ ਲਾਂਬੂ ਲਾ ਰਹੇ। ਖੈਰ, ਹੁਣ ਗੱਲ ਕਰੀਏ ਆਪਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ। ਸੰਤ ਭਿੰਡਰਾਂ ਵਾਲੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਸ਼ਹਾਦਤ ਪਾ ਗਏ ਸੀ। ਬਹੁਤ ਲੰਮਾ ਅਰਸਾ ਉਹਨਾਂ ਦੀ ਸ਼ਹਾਦਤ ਨੂੰ ਵੱਖ-ਵੱਖ ਕਾਰਨਾਂ ਕਰਕੇ ਰੋਲਿਆ ਗਿਆ। ਆਖਰ ਇੱਕ ਲੰਮੀ ਉਡੀਕ ਤੋਂ ਬਾਅਦ ਸੰਤਾਂ ਦੀ ਸ਼ਹਾਦਤ ਨੂੰ ਮਨਜ਼ੂਰ ਕਰ ਲਿਆ ਗਿਆ। ਪਰ ਜਦੋਂ ਸੰਤਾਂ ਦੀ ਸ਼ਹੀਦੀ ਦਿਹਾੜੇ ਦੀ ਕੋਈ ਵਾਈ ਧਾਈ ਨਹੀਂ ਸੀ, ਦਮਦਮੀ ਟਕਸਾਲ ਕਹਿੰਦੇ ਸੀ ਕਿ ਜੀ ਅਸੀਂ ਜਿੰਨਾ ਟਾਈਮ ਨਹੀਂ ਮੰਨਦੇ ਉਹਨਾਂ ਟਾਈਮ ਕੋਈ ਹੋਰ ਕਿਵੇਂ ਸੰਤਾਂ ਦਾ ਸ਼ਹੀਦੀ ਦਿਹਾੜਾ ਬਣਾ ਸਕਦਾ। ਉਦੋਂ ਕੁਝ ਸੰਗਤਾਂ ਨੇ, ਸਿੱਖਾਂ ਨੇ ਸੰਤਾਂ ਦਾ ਜਨਮ ਦਿਹਾੜੇ ਦੇ ਬਹਾਨੇ ਸੰਤਾਂ ਦੀ ਯਾਦ ਵਿੱਚ ਜੁੜਨ ਦਾ ਇੱਕ ਪ੍ਰੋਗਰਾਮ ਉਲੀਕਿਆ, ਜਿਹਦੇ ਵਿੱਚ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਇਕੱਤਰਤਾ ਹੋਈ ਸੀ। ਉਦੋਂ ਬਾਦਲ ਧੜੇ ਤੋਂ ਇਲਾਵਾ ਬਾਕੀ ਸਾਰੀ ਸੰਗਤ ਉੱਥੇ ਜੁੜੀ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ, ਜਿਹਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਭਾਈ ਜਸਵੀਰ ਸਿੰਘ, ਸੰਤਾਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਤੇ ਇਹ ਤੋਂ ਇਲਾਵਾ ਫੈਡਰੇਸ਼ਨਾਂ ਦੇ ਆਗੂ, ਇਹਦੇ ਨਾਲ ਹੀ ਦਲ ਖਾਲਸਾ ਸਮੇਤ ਹੋਰ ਜਿਹੜੀਆਂ ਖਾਲਿਸਤਾਨੀ ਜਥੇਬੰਦੀਆਂ, ਇਹਨਾਂ ਸਾਰਿਆਂ ਨੇ ਰਲ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ 12 ਫਰਵਰੀ ਨੂੰ ਸੰਤ ਭਿੰਡਰਾਂ ਵਾਲਿਆਂ ਦੀ ਯਾਦ ਵਿੱਚ ਜਿਹੜਾ ਪ੍ਰੋਗਰਾਮ ਕੀਤਾ, ਉਹਦੇ ਮੁਤਲਕ ਅਗਲੇ ਸਾਲਾਂ ਵਿੱਚ ਇਹ ਪ੍ਰੋਗਰਾਮ ਕੱਲਾ ਮਾਨ ਦਲ ਵੱਲੋਂ ਮਨਾਉਣ ਦਾ ਉਪਰਾਲਾ ਕੀਤਾ ਜਾਂਦਾ ਰਿਹਾ। ਬੜਾ ਚੰਗਾ ਸੀ, ਸੰਗਤ ਜੁੜਦੀ ਸੀ, ਖਾਲਿਸਤਾਨ ਦੇ ਸੰਘਰਸ਼ ਬਾਰੇ, ਸੰਤ ਭਿੰਡਰਾਂ ਵਾਲਿਆਂ ਦੀ ਘਾਲਣਾ ਬਾਰੇ ਤੇ ਹੋਰ ਨੁਕਤਿਆਂ ਦੇ ਉੱਤੇ ਚਰਚਾ ਹੁੰਦੀ ਸੀ। ਪਰ ਮੇਰਾ ਜਾਂ ਮੇਰੇ ਵਰਗੇ ਬਹੁਤ ਸਾਰੇ ਭਰਾਵਾਂ ਦਾ ਇਹ ਕਹਿਣਾ ਸੀ ਕਿ ਉੱਥੇ ਇਹ ਜ਼ਰੂਰ ਕਿਹਾ ਜਾਵੇ ਕਿ ਅੱਜ ਸੰਤਾਂ ਦਾ ਜਨਮ ਦਿਨ ਨਹੀਂ ਹੈ, 12 ਫਰਵਰੀ ਤਾਂ ਆਪਾਂ ਵੈਸੇ ਉਹਨਾਂ ਦੀ ਯਾਦ 'ਚ ਚੁਣੇ ਆ। ਜਿਵੇਂ ਪਹਿਲਾਂ ਆਮ ਹੁੰਦਾ ਸੀ ਕਿ ਕੈਨੇਡਾ ਅਮਰੀਕਾ ਦੇ ਵਿੱਚ ਸੰਗਤ ਐਤਵਾਰ ਨੂੰ ਗੁਰੂ ਘਰਾਂ 'ਚ ਜ਼ਿਆਦਾ ਜੁੜਦੀ ਸੀ, ਤੇ ਚਾਹੇ ਕੋਈ ਗੁਰਪੁਰਬ ਜਾਂ ਦਿਨ ਤਿਉਹਾਰ ਸੋਮਵਾਰ, ਮੰਗਲਵਾਰ, ਬੁੱਧਵਾਰ ਜਦੋਂ ਮਰਜ਼ੀ ਹੋਵੇ ਮਨਾਇਆ ਐਤਵਾਰ ਨੂੰ ਜਾਂਦਾ ਸੀ। ਉਦੋਂ ਕੋਈ ਇਹ ਥੋੜੀ ਕਹਿੰਦਾ ਸੀ ਕਿ ਅੱਜ ਦੇ ਦਿਨ ਐ ਹੋਇਆ ਸੀ। ਪਰ ਉੱਥੇ ਕਈ ਵਿਚਾਰੇ ਇਹ ਗਲਤ ਗੜਬੜ ਕਰਦੇ ਰਹੇ। ਆਖਰ ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਇਹ ਗਲਤਫਹਿਮੀ ਪੱਕੀ ਨਾ ਹੋ ਜਾਵੇ, ਇਹਦੇ ਉੱਤੇ ਅਸੀਂ ਗੱਲ ਆਪਦੀ ਕਹਿੰਦੇ ਰਹੇ। ਆਖਰ ਰੋਡੇ ਪਰਿਵਾਰ ਨੇ ਸੰਤਾਂ ਦਾ ਜਨਮ ਦਿਨ ਜਿਹੜਾ ਜੂਨ ਮਹੀਨੇ 'ਚ 2 ਜੂਨ ਨੂੰ ਮਨਾਉਣਾ ਸ਼ੁਰੂ ਕਰਤਾ, ਕਿਉਂਕਿ ਸੰਤਾਂ ਦਾ ਜਿਹੜਾ ਘਰਦਿਆਂ ਨੇ ਸਕੂਲ ਤੋਂ ਸਰਟੀਫਿਕੇਟ ਲਿਆ ਉਹਦੇ ਤੇ ਵੀ ਲਿਖਿਆ ਹੋਇਆ ਸੀਗਾ ਕਿ 2 ਜੂਨ ਨੂੰ ਸੰਤਾਂ ਦਾ ਜਨਮ ਹੋਇਆ। ਜਦੋਂ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕੀਤੀ, ਉਹਦੇ 'ਚ ਮੈਨੂੰ ਵੀ ਇਹੀ ਦੱਸਿਆ ਗਿਆ ਸੀ ਕਿ ਜੂਨ ਦੇ ਮਹੀਨੇ ਜਨਮ ਹੋਇਆ। ਸੋ ਸੰਤਾਂ ਦਾ ਜਨਮ ਦਿਹਾੜਾ ਵੀ ਜੂਨ ਮਹੀਨੇ ਦਾ, ਤੇ ਉਹਨਾਂ ਦੀ ਜਦੋਂ ਸ਼ਹੀਦੀ ਹੋਈ ਆ ਉਹ ਵੀ ਜੂਨ ਮਹੀਨੇ 'ਚ ਹੋਈ ਹੈ। ਪਰ ਇਸ ਵਾਰ ਬੜਾ ਚੰਗਾ ਹੋਇਆ ਕੱਲ ਕਿ ਮਾਨ ਸਾਹਿਬ ਸਮੇਤ ਸਾਰੀਆਂ ਸਿੱਖ ਜਥੇਬੰਦੀਆਂ ਨੇ 2 ਜੂਨ ਨੂੰ ਰੋਡੇ ਪਿੰਡ 'ਚ ਸੰਤਾਂ ਦਾ ਜਨਮ ਦਿਨ ਮਨਾਇਆ। ਅਗਲੇ ਦਿਨਾਂ 'ਚ ਆਪਾਂ ਸ਼ਹੀਦੀ ਦਿਹਾੜਾ ਵੀ ਮਨਾਵਾਂਗੇ। ਵੈਸੇ ਤਾਂ ਜਦੋਂ ਸ਼ਹੀਦੀ ਦਿਹਾੜਾ ਮਨਾਇਆ ਜਾਣ ਲੱਗ ਪਿਆ ਹੈ, ਹੁਣ ਜਨਮ ਦਿਨ ਦੀ ਕੋਈ ਬਹੁਤੇ ਲੋਕਾਂ ਨੂੰ ਲੱਗਦਾ ਵੀ ਤੁਕ ਨਹੀਂ, ਪਰ ਇੱਕ ਗੱਲ ਹੈ ਜਿਹੜੀ ਬੜੀ ਅਰਥ ਰੱਖਦੀ। ਜੇ ਕੱਲ 2 ਜੂਨ ਨੂੰ ਮਾਨ ਸਾਹਿਬ ਜਾਂ ਮਾਨ ਦਲ ਸਮੇਤ ਹੋਰ ਭਰਾ ਉੱਥੇ ਨਾ ਜਾਂਦੇ, ਇਹ ਵਹਿਮ ਰਹਿਣਾ ਸੀ। ਅੱਜ ਬਹੁਤ ਸਾਰੇ ਭਰਾਵਾਂ ਨੇ ਇਹ ਗੱਲ ਮੰਨੀ ਆ ਕਿ ਸਾਨੂੰ ਨਹੀਂ ਸੀਗਾ ਇਸ ਗੱਲ ਦਾ ਪਤਾ ਕਿ ਮਾਨ ਦਲ ਵੱਲੋਂ 12 ਫਰਵਰੀ ਨੂੰ ਵੈਸੇ ਹੀ ਦਿਨ ਮਨਾਇਆ ਜਾਂਦਾ। ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਜਦੋਂ ਮਾਨ ਸਾਹਿਬ ਵੀ ਚਲੇ ਗਏ ਆ ਤੇ ਇਹ ਗੱਲ ਚੰਗੀ ਹੋਈ ਆ ਕਿ ਉੱਥੇ ਜਾਣ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਸੰਤਾਂ ਦਾ ਜਨਮ 12 ਫਰਵਰੀ ਨੂੰ ਨਹੀਂ ਹੈ। ਪਰ ਜਿਵੇਂ ਕਈ ਆਪਣੀ ਕੌਮ 'ਚ ਹੋਸ਼ੇ ਬੰਦੇ ਹੁੰਦੇ ਆ, ਜਦੋਂ ਵੀ ਅਸੀਂ ਇਹ ਸੱਚ ਬੋਲਿਆ, ਕਿਉਂਕਿ ਜਿੱਥੇ ਜਿੱਥੇ ਵੀ ਸੰਤ ਭਿੰਡਰਾਂ ਵਾਲਿਆਂ ਦੀ ਜੀਵਨੀ ਛਪਣੀ ਉਹਦੇ 'ਚ ਲਿਖਿਆ ਹੁੰਦਾ ਸੀ ਕਿ 2 ਜੂਨ ਨੂੰ ਸੰਤਾਂ ਦਾ ਜਨਮ ਹੈ, ਤਾਂ ਜਦੋਂ ਅਸੀਂ ਇਹ ਸੱਚ ਦੱਸਣਾ ਤਾਂ ਕਈਆਂ ਨੇ ਅਵਾ ਤਵਾ ਬੋਲਣ ਬਹਿ ਜਾਣਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਮਾਨਦਾਲ ਵਾਲੇ 12 ਫਰਵਰੀ ਨੂੰ ਮਨਾਉਂਦੇ ਆ ਤੇ 12 ਫਰਵਰੀ ਨੂੰ ਹੀ ਹੋਣਾ। ਖੈਰ, ਇਹ ਮਸਲਾ ਚੰਗੇ ਤਰੀਕੇ ਨਾਲ ਨਿਬੜ ਗਿਆ, ਬੜਾ ਸਹੀ ਹੋਇਆ। ਖੈਰ, ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਧਰਤੀ ਉੱਤੇ ਹਰ ਸਾਲ ਦੀ ਤਰ੍ਹਾਂ ਅੱਡ-ਅੱਡ ਜਥੇਬੰਦੀਆਂ ਵੱਲੋਂ ਸਮਾਗਮ ਉਲੀਕੇ ਜਾਂਦੇ ਆ। ਕੋਈ ਮਹਿਤਾ ਚੌਂਕ ਵੀ ਉਲੀਕ ਬਹਿੰਦਾ, ਕੋਈ ਹੋਰ ਵੀ, ਪਰ ਮੁੱਖ ਸਮਾਗਮ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੁੰਦਾ।
ਤੇ ਹਰ ਸਾਲ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਂਦਾ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਖਾਲਿਸਤਾਨੀ ਜਥੇਬੰਦੀਆਂ ਤੇ ਹੋਰ ਸੰਗਤਾਂ ਪਹੁੰਚਦੀਆਂ ਨੇ। ਭਾਵੇਂ ਪ੍ਰਬੰਧਕ ਦਾ ਦਲ ਖਾਲਸਾ, ਪਰ ਸਾਰੀਆਂ ਹੀ ਖਾਲਿਸਤਾਨੀ ਜਥੇਬੰਦੀਆਂ ਹੁੰਦੀਆਂ। ਤੇ 6 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਵੀ ਹੁੰਦਾ। ਪਰ ਕਮਾਲ ਦੀ ਗੱਲ ਇਹ ਆ ਕਿ ਬੀਤੇ 15 20 30 ਸਾਲਾਂ ਵਿੱਚ ਕਦੇ ਕੋਈ ਇੱਥੇ ਇਹੋ ਜਿਹੀ ਗੱਲ ਹੋਈ ਨਹੀਂ, ਪਰ ਸਰਕਾਰ ਵੱਲੋਂ ਖਾਕੀ ਵਰਦੀ ਧੜਾ ਧੜ ਇੱਥੇ ਭੇਜ ਦਿੱਤੀ ਜਾਂਦੀ ਹੈ। ਹੁਣ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਗਿਣਤੀ 'ਚ ਖਾਕੀ ਵਰਦੀ ਵਾਲੇ ਸਿਪਾਹੀ ਜਿਹੜੇ ਆ ਉਹ ਘੁੰਮ ਰਹੇ ਆ। ਤੇ ਇਹ ਗੱਲ ਇਉਂ ਆ ਜਿਵੇਂ ਕੋਈ ਟੈਰਰ ਫੈਲਾਉਣਾ ਹੋਵੇ, ਜਿਵੇਂ ਕੋਈ ਦਹਿਸ਼ਤ ਫੈਲਾਉਣੀ ਹੋਵੇ, ਜਿਵੇਂ ਲੋਕਾਂ ਨੂੰ ਡਰਾਉਣਾ ਹੋਵੇ। ਖੈਰ, ਇਹ ਗੱਲਾਂ ਆਪਦੀ ਥਾਂ ਤੇ ਆ, ਪਰ ਸਾਨੂੰ ਇਹ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ 6 ਜੂਨ ਦਾ ਜਾਂ ਸਾਡੇ ਇਸ ਦਿਨ ਦਾ ਕੱਲਾ ਇਸੇ ਤਰੀਕੇ ਨਾਲ ਨਾ ਰੱਖੀਏ ਕਿ ਜੀ ਉੱਥੇ ਆਏ ਨਾਅਰੇ ਮਾਰੇ ਚਲੇ ਗਏ। ਇਹਦੇ ਬਾਰੇ ਬਹੁਤ ਸਾਰੇ ਪ੍ਰੋਗਰਾਮ ਹੋਣੇ ਚਾਹੀਦੇ ਆ, ਸੈਮੀਨਾਰ ਹੋਣੇ ਚਾਹੀਦੇ ਆ, ਵਿਚਾਰ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਨੇ, ਜਿੱਥੇ ਘੱਲੂਘਾਰੇ ਬਾਰੇ, ਘੱਲੂਘਾਰੇ ਦੀਆਂ ਘਟਨਾਵਾਂ ਬਾਰੇ, ਸੰਤਾਂ ਦੇ ਸੰਘਰਸ਼ ਬਾਰੇ, ਹੋਰ ਗੱਲਾਂ ਬਾਰੇ ਚਰਚਾ ਹੋਣੀ ਚਾਹੀਦੀ ਆ। ਉੱਥੇ ਇਹ ਵੀ ਹੋਣਾ ਚਾਹੀਦਾ ਕਿ ਅਸੀਂ ਕਿੱਥੋਂ ਤੁਰੇ ਸੀ, ਕਿੱਥੋਂ ਆ ਗਏ ਆ, ਕੀ ਅਸੀਂ ਪਾਇਆ, ਕੀ ਅਸੀਂ ਗਵਾਇਆ, ਤੇ ਅੱਗੇ ਅਸੀਂ ਕਿੱਧਰ ਨੂੰ ਜਾਣਾ। ਕਿਉਂਕਿ ਇੱਕ ਪਾਸੇ ਤਾਂ ਇਸ ਦਿਨ ਦੇ ਖਿਲਾਫ ਇੰਡੀਅਨ ਸਟੇਟ ਪੂਰਾ ਜ਼ੋਰ ਲਾ ਕੇ ਇਹਦੇ ਉਲਟ ਨੈਰੇਟਿਵ ਸਿਰਜਣ ਨੂੰ ਯਤਨਸ਼ੀਲ ਹੈ, ਪਰ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਇਸ ਦਿਹਾੜੇ ਦੀ ਠੁੱਕ, ਇਹਦੀ ਸ਼ਾਨ ਬਣਾਈਏ। ਇੱਕ ਗੱਲ ਅੱਜ ਬੜੀ ਕਮਾਲ ਦੀ ਹੋਈ ਕਿ ਸੋਸ਼ਲ ਮੀਡੀਆ ਦੇ ਉੱਤੇ ਕਲਮ ਪੰਜ ਆਪਦੀ, ਇਹ ਕਿਸੇ ਕਾਮਰੇਡ ਟਾਈਪ ਬੰਦਿਆਂ ਦਾ ਗਰੁੱਪ ਆ, ਜਿਹੜੇ ਬੜੇ ਆਪਦੇ ਆਪ ਨੂੰ ਵਿਦਵਾਨ ਤੇ ਸੂਝਵਾਨ ਤੇ ਬੜੇ ਸਿਆਣੇ, ਇਉਂ ਸਮਝੋ ਵੀ ਉਹਨਾਂ ਨੂੰ ਵਹਿਮ ਹੋਇਆ ਵੀ ਧਰਤੀ ਤੇ ਸਭ ਤੋਂ ਆਖਰੀ ਸਿਆਣਾ ਬੰਦਾ ਮੈਂ ਹੀ ਭੇਜਿਆ। ਇਹੋ ਜਿਹੀ ਬਿਮਾਰੀ ਵਾਲੇ ਬੰਦਿਆਂ ਨੂੰ ਜਦੋਂ ਦੇਖਦੇ ਆ ਤੇ ਹਾਸਾ ਆਉਂਦਾ। ਉਹਨਾਂ ਨੇ ਆਪਦਾ ਜਿਹੜਾ ਪੇਜ ਆ ਕਲਮ ਪੰਜਾਬ ਦੀ, ਉਹਦੇ ਉੱਤੇ ਲਿਖਿਆ ਵੀ ਸਾਰੇ ਜਿਹੜੇ ਸਾਡੇ ਇਸ ਕਲਮ ਪੰਜਾਬ ਦੀ ਦੇ ਮੈਂਬਰ ਨੇ, ਉਹਨਾਂ ਨੂੰ ਸਤਿਕਾਰ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਜੂਨ 84 ਨਾਲ ਸੰਬੰਧਿਤ ਕੋਈ ਲਿਖਤ ਨਹੀਂ ਪਾਉਣੀ ਹੈਗੀ ਤੁਸੀਂ ਇਸ ਪ੍ਰੋਗਰਾਮ। ਅਦਾਰਾ ਆਪ ਸਭ ਦੀਆਂ ਭਾਵਨਾਵਾਂ ਦੀ ਕਦਰ ਕਰਦਾ, ਪਰ ਇਹ ਜਿਹੜਾ ਹੈਗਾ ਸਮਾਂ ਨਾ ਭੁੱਲਣਯੋਗ ਹੈ। ਜੂਨ 84 ਨਾਲ ਸੰਬੰਧਿਤ ਕੋਈ ਲਿਖਤ ਨਹੀਂ ਲਈ ਜਾਵੇਗੀ, ਪਰ ਗਰੁੱਪ ਦੀ ਸਾਹਿਤਕ ਛਵੀ ਆ ਜਿਹੜੀ ਪਰਿਵਾਰਕ ਮੈਂਬਰ ਆ। ਹੁਣ ਤੁਸੀਂ ਇਹ ਦੇਖੋ, ਵੈਸੇ ਮੈਂ ਇੱਕ ਗੱਲ ਕਹਿਣਾ ਹੁੰਨਾ, ਜਿਹੜਾ ਸਾਹਿਤ ਪੰਜਾਬ ਲਈ ਡੁੱਲੇ ਲਹੂ ਦੀ ਬਾਤ ਨਹੀਂ ਪਾਉਂਦਾ, ਉਹ ਕਾਹਦਾ ਪੰਜਾਬੀ ਸਾਹਿਤ ਹੋਇਆ ਜੀ। ਪੰਜਾਬੀ ਵਿੱਚ ਰਚੀਆਂ ਕਹਾਣੀਆਂ, ਕਵਿਤਾਵਾਂ ਤੇ ਹੋਰ ਲਿਖਤਾਂ ਕਿਵੇਂ ਪੰਜਾਬੀ ਦੀਆਂ ਕਹੀਆਂ ਜਾ ਸਕਦੀਆਂ ਨੇ ਜੇ ਉਹ ਪੰਜਾਬ ਦੇ ਹੱਕ ਵਿੱਚ ਭੁਗਤਣ ਦੀ ਥਾਂ ਪਾਠਕ ਨੂੰ ਪੰਜਾਬ ਦੇ ਦੁਸ਼ਮਣ ਦੇ ਹੱਕ ਵਿੱਚ ਭੁਗਤਾ ਦੇਣ। ਪੰਜਾਬੀ ਸਾਹਿਤ ਉਹ ਹੈ ਜੋ ਪੰਜਾਬ ਦੇ ਦੁੱਖਾਂ ਦੀ ਗੱਲ ਕਰੇ, ਪੰਜਾਬ ਦੇ ਸੰਤਾਪ ਦੀ ਗੱਲ ਕਰੇ, ਪੰਜਾਬ ਨੂੰ ਲੁੱਟਣ ਵਾਲਿਆਂ ਦਾ ਵਿਰੋਧ ਕਰੇ ਤੇ ਆਮ ਬੰਦੇ ਨੂੰ ਉਹਨਾਂ ਲਟੇਰਿਆਂ ਦੇ ਖਿਲਾਫ ਡਟਣਾ ਸਿਖਾਵੇ, ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਮਰ ਜਾਣ ਵਾਲਿਆਂ ਦੀ ਸਿਫਤ ਕਰਨੀ ਸਿਖਾਵੇ। ਪੰਜਾਬੀ ਸਾਹਿਤ ਦਾ ਉਹਨਾਂ ਲਿਖਤਾਂ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੀਆਂ ਹੋਣ ਬੇਸ਼ੱਕ ਪੰਜਾਬੀ ਵਿੱਚ, ਪਰ ਜਿਹੜੀਆਂ ਪੰਜਾਬ ਦੇ ਦੁਸ਼ਮਣ ਦਾ ਪੱਖ ਪੂਰਦੀਆਂ ਹੋਣ। ਉਹ ਤਾਂ ਕੈਟ ਸਾਹਿਤ ਹੈ, ਸਾਹਿਤ ਤਾਂ ਉਹਨੂੰ ਕਹੋ, ਪਰ ਉਹ ਕੈਟ ਸਾਹਿਤ ਆ ਜਿਹੜਾ ਸਾਨੂੰ ਪੰਜਾਬ ਦੇ ਉਲਟ ਭਗਤਾਵੇ, ਪੰਥ ਦੇ ਉਲਟ ਭਗਤਾਵੇ। ਜਿਵੇਂ ਕੋਈ ਕੈਟ ਗਦਾਰੀ ਕਰਕੇ ਦੁਸ਼ਮਣ ਦੇ ਹੱਕ 'ਚ ਭੁਗਤਦਾ, ਉਵੇਂ ਸਾਹਿਤ ਦਾ ਇਹ ਰੂਪ ਪੰਜਾਬ ਨਾਲ ਗਦਾਰੀ ਕਰਕੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੇ ਉਲਟ ਭੁਗਤ ਰਿਹਾ। ਸੋ ਜਿਹੜਾ ਜੂਨ 84 ਦੇ ਸੰਬੰਧ ਵਿੱਚ ਕੋਈ ਲਿਖਤ ਨਹੀਂ ਲਈ ਜਾਵੇਗੀ, ਇਹ ਕਿਹੋ ਜਿਹਾ ਸਾਹਿਤਕਾਰ ਹੋਏਗੀ। ਕਿੱਡੀ ਉਹਨਾਂ ਨੂੰ ਤਕਲੀਫ ਆ ਕਿ ਜੂਨ 84 ਬਾਰੇ ਫਿਰ ਇਹ ਆਪ ਪਿੱਟਦੇ ਹੁੰਦੇ ਨੇ ਕਿ ਸਾਡੇ ਕਾਮਰੇਡ ਅਵਤਾਰ ਪਾਸ਼ ਨੂੰ ਤੁਸੀਂ ਐਂ ਕਹਿੰਦੇ ਹੋ, ਉਹਨੇ ਐਂ ਨਹੀਂ ਕਿਹਾ, ਉਹਨੇ ਉਹ ਨਹੀਂ ਕਿਹਾ। ਪਰ ਅਸਲ ਵਿੱਚ ਇਹਨਾਂ ਦੇ ਦਿਲ ਦਿਮਾਗ ਵਿੱਚ ਹਰ ਮੌਕੇ ਇਹ ਕੀੜਾ ਬੜਿਆ ਰਹਿੰਦਾ ਕਿ ਅਸੀਂ ਬਹੁਤ ਮਹਾਨ ਆ ਤੇ ਸਿੱਖ ਤੇ ਪੰਥ ਤੇ ਪੰਜਾਬ ਇਹ ਤਾਂ ਉਹੀ ਨਹੀਂ। ਖੈਰ, ਬੀਬੀ ਮੈਡਮ ਜੋਇਸ ਪੈਟੀਗਰੂ ਦੀ ਇੱਕ ਲਾਈਨ ਆ ਜਿਹੜੀ ਸਾਡੇ ਅਗਲੇ ਦਿਨਾਂ ਦੇ ਵਿੱਚ ਵੀ ਸਾਡੇ ਕੰਮ ਆਏਗੀ ਕਿ ਭਾਰਤੀ ਫੌਜ ਦਰਬਾਰ ਸਾਹਿਬ ਵਿੱਚ ਕਿਸੇ ਰਾਜਨੀਤਿਕ ਸ਼ਖਸੀਅਤ ਜਾਂ ਕਿਸੇ ਸਿਆਸੀ ਲਹਿਰ ਨੂੰ ਖਤਮ ਕਰਨ ਲਈ ਨਹੀਂ ਗਈ ਸੀ,
ਬਲਕਿ ਸਿੱਖਾਂ ਦੇ ਸੱਭਿਆਚਾਰ ਨੂੰ ਦਬਾਉਣ, ਉਹਨਾਂ ਦੇ ਦਿਲ ਉੱਤੇ ਹਮਲਾ ਕਰਨ, ਉਹਨਾਂ ਦੀ ਭਾਵਨਾ ਅਤੇ ਆਤਮ ਵਿਸ਼ਵਾਸ ਉੱਤੇ ਸੱਟ ਮਾਰਨ ਗਈ ਸੀ। ਸਾਡੀ ਕੌਮ ਨੇ ਇਹ ਚੀਜ਼ ਸਮਝ ਲਈ ਤੇ 1984 ਤੋਂ ਤੁਰੰਤ ਬਾਅਦ ਇੰਦਰਾ ਨੂੰ ਠੋਕਣ ਤੋਂ ਲੈ ਕੇ ਅੱਜ ਤੱਕ ਇਹ ਗੱਲ ਸਦਾ ਚੇਤੇ ਰੱਖੀ ਆ ਕਿ ਜੇ ਉਹ ਸੰਤ ਭਿੰਡਰਾਂ ਵਾਲਿਆਂ ਦੇ ਸਰੀਰਕ ਤੌਰ ਤੇ ਖਾਤਮੇ ਦੇ ਲਈ ਆਏ ਨੇ, ਅਸੀਂ ਸੰਤਾਂ ਨੂੰ ਸਦਾ ਜਿਉਂਦਾ ਰੱਖਣਾ। ਜੇ ਉਹ ਸਿੱਖਾਂ ਦੀ ਇਸ ਸਿਆਸੀ ਲਹਿਰ ਨੂੰ ਖਤਮ ਕਰਨ ਲਈ ਆਏ ਨੇ ਕਿ ਜੀ ਪੰਥ ਲਈ ਹੱਕ ਤੇ ਇਨਸਾਫ ਦੀ ਗੱਲ ਖਤਮ ਕਰਨੀ ਆ, ਤਾਂ ਅਸੀਂ ਖਾਲਿਸਤਾਨ ਦੀ ਲਹਿਰ ਨੂੰ ਸਦਾ ਬੁਲੰਦ ਰੱਖਣਾ। ਜੇ ਉਹਨਾਂ ਨੇ ਸੋਚਿਆ ਕਿ ਸਿੱਖਾਂ ਦੇ ਸੱਭਿਆਚਾਰ ਨੂੰ ਦਬਾਉਣ ਤੇ ਸਿੱਖਾਂ ਦੇ ਦਿਲ ਉੱਤੇ ਹਮਲਾ ਕਰਕੇ ਇਹਨਾਂ ਦੀ ਭਾਵਨਾ ਤੇ ਇਹਨਾਂ ਦਾ ਆਤਮ ਵਿਸ਼ਵਾਸ ਖਤਮ ਕਰਨਾ, ਤਾਂ ਅੱਜ ਸਾਡੀ ਕੌਮ ਜਿਹੜੀ ਆ ਉਵੇਂ ਹੀ ਗੱਜ ਵੱਜ ਕੇ ਕਹਿ ਰਹੀ ਆ ਕਿ ਅਸੀਂ ਜਿਉਂਦੇ, ਅਸੀਂ ਜਾਗਦੇ। ਬੇਸ਼ੁਮਾਰ ਸ਼ਹਾਦਤਾਂ ਹੋਈਆਂ, ਬਹੁਤ ਲਹੂ ਵਗਿਆ, ਅੰਤਾਂ ਦਾ ਤਸ਼ੱਦਦ ਹੋਇਆ, ਬਹੁਤ ਲਾਸ਼ਾਂ ਦੇ ਢੇਰ ਲੱਗੇ, ਪਰ ਅੱਜ ਵੀ ਸਾਡੀ ਕੌਮ ਇਹ ਕਹਿੰਦੀ ਹੈ कि जाओ हमने बना लिया है फिर आशियाना, जाओ जाकर किसी तूफान को खबर दो। सो ਜਿਹੜਾ ਪੰਥ ਲਈ ਲੜਨ ਦਾ, ਕੌਮ ਲਈ ਅੜਨ ਦਾ, ਖੜਨ ਦਾ ਮਾਦਾ ਇਹ ਬਰਕਰਾਰ ਰਵੇ, ਇਹ ਬੜੀ ਚੰਗੀ ਗੱਲ ਹੈ। ਪਰ ਇੱਥੇ ਇੱਕ ਗੱਲ ਹੋਰ ਕਰਨ ਦੀ ਲੋੜ ਹੈ ਕਿ ਜਿਹੜੇ ਦਿੱਲੀ ਦੇ ਕਾਂਗਰਸੀ ਆ, ਉਹਨਾਂ ਨੇ ਤਾਂ ਜੋ ਕਰਨਾ ਸੀ ਸੋ ਕੀਤਾ, ਤੇ ਜਿਹੜੇ 1984 ਮੌਕੇ ਪੰਜਾਬ ਦੇ ਕਾਂਗਰਸੀ ਸੀ, ਇਹਨਾਂ ਵਿੱਚੋਂ ਵੀ ਇੱਕ ਧੜਾ ਉਹ ਸੀ ਜਿਹਨੇ ਇੰਦਰਾ ਨੂੰ ਜਾ ਕੇ ਬਾਅਦ ਵਿੱਚ ਮੁਬਾਰਕਾਂ ਦਿੱਤੀਆਂ ਕਿ ਤੁਸੀਂ ਬੜਾ ਚੰਗਾ ਕੀਤਾ। ਇੱਥੇ ਉਹ ਵੀ ਸੀ ਜਿਨ੍ਹਾਂ ਨੇ ਅਸਤੀਫੇ ਦਿੱਤੇ, ਕਾਂਗਰਸ ਤੋਂ ਦਿੱਤੇ, ਮੈਂਬਰ ਪਾਰਲੀਮੈਂਟ ਜਾਂ ਹੋਰ ਅਹੁਦਿਆਂ ਤੋਂ ਦਿੱਤੇ। ਪਰ ਅੱਜ ਦੇ ਪੰਜਾਬ ਦੇ ਕਾਂਗਰਸੀ, ਕੀ ਇਹਨਾਂ ਨੂੰ ਵੀ ਇਹ ਨਹੀਂ ਚਾਹੀਦਾ ਕਿ ਉਹ ਸਿੱਖ ਕੌਮ ਨੂੰ ਦਿਖਾਉਣ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ, ਅਸੀਂ ਆਪਣੇ ਪੰਜਾਬ ਨਾਲ ਆ, ਅਸੀਂ ਪੰਥ ਨਾਲ। ਅੱਜ ਇਹਨਾਂ ਦਾ ਤਾਂ ਬਹੁਤਿਆਂ ਦਾ ਕਾਂਗਰਸ ਵਿੱਚ ਦਾਖਲਾ ਹੀ 1984 ਤੋਂ ਬਹੁਤ ਬਾਅਦ ਚ ਹੋਇਆ। ਜਿਹੜੇ ਇਸ ਵੇਲੇ ਕਾਂਗਰਸੀ ਆਗੂ ਨੇ, ਇਹਨਾਂ ਨੂੰ ਦਰਬਾਰ ਸਾਹਿਬ ਆ ਕੇ ਆਪਦੀ ਭੁੱਲ ਬਖਸ਼ਾਉਣੀ ਚਾਹੀਦੀ ਹੈ ਤੇ ਇਹਨਾਂ ਨੂੰ ਇਹ ਮੰਨਣਾ ਚਾਹੀਦਾ ਕਿ ਸਾਤੋਂ, ਸਾਡੀ ਜਮਾਤ ਤੋਂ ਬਹੁਤ ਮਾੜਾ ਹੋਇਆ। ਪਰ ਕਾਂਗਰਸ ਪਾਰਟੀ ਦੀ ਮੀਡੀਆ ਕੋਆਰਡੀਨੇਟਰ ਬੀਬੀ ਹਰਮੀਤ ਕੌਰ ਦਾ ਇੱਕ ਸਵਾਲ, ਜਿਹਦੀ ਇਸ ਮੌਕੇ ਬੜੀ ਚਰਚਾ ਹੋ ਰਹੀ ਹੈ, ਉਹ ਪੁੱਛ ਰਹੀ ਆ ਕਿ ਕੀ ਭਿੰਡਰਾਂ ਵਾਲਿਆਂ ਨੂੰ ਇਸ ਤਰ੍ਹਾਂ ਬਾਹਰ ਕੱਢਣ ਜਾਂ ਖਤਮ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਜਾਣੀ ਕਿ ਜਿਵੇਂ ਹੋਰ ਬਹੁਤ ਸਾਰੇ ਕਹਿੰਦੇ ਆ ਨਾ ਕਿ ਇੰਦਰਾ ਗਾਂਧੀ ਤਾਂ ਚਾਹੁੰਦੀ ਨਹੀਂ ਸੀ, ਉਹ ਤਾਂ ਬੜੀ ਮਜਬੂਰ ਹੋ ਕੇ, ਬੜੀ ਔਖੀ ਹੋ ਕੇ ਮਜਬੂਰੀ 'ਚ ਇਹ ਕਦਮ ਚੱਕੇ, ਉਵੇਂ ਹੀ ਹਰਮੀਤ ਕੌਰ ਇਹ ਕਰ ਰਹੀ। ਪੰਜਾਬ ਦੇ ਵਿੱਚ ਅਕਾਲੀ ਸਫਾਂ ਦੇ ਵਿੱਚ ਵਿਚਰਦੇ ਲੋਕਾਂ ਨੇ ਪਿਛਲੇ 30-35 ਸਾਲਾਂ 'ਚ ਆਪਦੇ ਸਿਆਸੀ ਵਿਰੋਧੀ ਕਾਂਗਰਸੀਆਂ ਨੂੰ ਕਦੇ ਇਸ ਗੱਲ ਤੇ ਨਹੀਂ ਘੇਰਿਆ। ਇਸੇ ਕਰਕੇ ਅੱਜ ਕਿਸੇ ਅਕਾਲੀ ਦਲ ਦੇ ਆਗੂ ਦਾ ਕਾਂਗਰਸ ਵਿੱਚ ਜਾਣਾ, ਕਿਸੇ ਕਾਂਗਰਸੀ ਦਾ ਭਾਜਪਾ 'ਚ ਜਾਣਾ ਤੇ ਕਿਸੇ ਭਾਜਪਾ ਵਾਲੇ ਦਾ ਬਾਦਲ ਧੜੇ 'ਚ ਜਾਂ ਆਮ ਆਦਮੀ ਪਾਰਟੀ 'ਚ ਜਾਣਾ ਇੱਕ ਬਰਾਬਰ। ਇਸੇ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੇ ਲੋਕ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੇ ਨੇ, ਇਹਨਾਂ ਦੀ ਕੋਈ ਦੀਨ ਮਜ਼ਹਬ ਨਹੀਂ, ਇਹ ਸਾਰੇ ਦੇ ਸਾਰੇ ਪੰਥ ਅਤੇ ਪੰਜਾਬ ਦੇ ਉਲਟ ਭੁਗਤਣਗੇ। ਮੈਂ ਪਿਛਲੇ ਦਿਨੀ ਵੀ ਇੱਕ ਚਰਚਾ ਇੱਥੇ ਇਸੇ ਥਾਂ ਤੇ ਕੀਤੀ ਸੀ ਕਿ ਬਾਹਰਲੇ ਆਊਟਸਾਈਡਰ, ਗੈਰ ਪੰਜਾਬੀਆਂ ਦਾ ਜਿਹੜਾ ਬੰਬ ਪੰਜਾਬ ਦੀ ਧਰਤੀ ਉੱਤੇ ਡਿੱਗਿਆ, ਧੜਾ ਧੜ ਦੂਜੇ ਸੂਬਿਆਂ ਦੇ ਲੋਕ ਆ ਕੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਦੇ ਉਲਟ ਇੱਥੇ ਵਸਾਏ ਜਾ ਰਹੇ ਨੇ। ਇਸ ਮਸਲੇ ਤੇ ਮੈਂ ਪਿਛਲੇ ਦਿਨੀ ਗੱਲ ਕਹੀ ਸੀ ਕਿ ਪੰਜਾਬ ਦੇ ਸਾਰੇ ਸਿਆਸੀ ਆਗੂ ਕਦੇ ਕਿਸੇ ਤੋਂ ਆਸ ਨਾ ਕਰਿਓ ਕਿ ਉਹ ਪੰਜਾਬ ਦੇ ਹੱਕਾਂ ਲਈ ਬੋਲਣਗੇ। ਇਹ ਤਾਂ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਕਿ ਕਿਤੇ ਭਾਰਤ ਮਾਤਾ ਨਾਲ ਨਾਰਾਜ਼ ਹੋ ਜੇ, ਇਹ ਉਹਨਾਂ ਦੇ ਹਿਸਾਬ ਨਾਲ ਚੱਲਣਗੇ। ਮੈਂ ਕਿਹਾ ਸੀ ਕਿ ਜਿੰਨੇ ਵਪਾਰੀ ਨੇ, ਕਾਰੋਬਾਰੀ ਨੇ, ਇੰਡਸਟਰੀਲਿਸਟ ਨੇ ਜਾਂ ਹੋਰ ਲੋਕ ਨੇ, ਇਹ ਵੀ ਸਾਰੇ ਭਈਆਂ ਦੇ, ਪ੍ਰਵਾਸੀ ਮਜ਼ਦੂਰਾਂ ਦੇ ਹੱਕ 'ਚ ਨੇ ਤੇ ਪੰਜਾਬੀਆਂ ਦੇ ਉਲਟ ਨੇ। ਬਹਾਨਾ ਜਿਹੜਾ ਮਰਜ਼ੀ ਬਣਾ ਲੈਣ। ਇੱਥੋਂ ਤੱਕ ਕਿ ਸਾਡੇ ਪੰਜਾਬ ਦੀ ਬਿਊਰੋਕ੍ਰੇਸੀ, IAS ਤੇ IPS, ਪਤਾ ਨਹੀਂ ਕਿਹੜੇ ਚੱਪੜ ਨੇ ਜਿਹੜੇ ਕਹਿੰਦੇ ਆ ਜੀ ਸਾਨੂੰ ਇਹ ਸਿਸਟਮ ਦਾ ਹਿੱਸਾ ਬਣਨਾ ਚਾਹੀਦਾ। ਮੈਨੂੰ ਦਿਖਾ ਤਾਂ ਦਿਓ
ਕਿਹੜਾ ਆਈਏਐਸ ਤੇ ਕਿਹੜਾ ਆਈਪੀਐਸ ਆ ਜਿਹਨੇ ਪਿਛਲੇ 50-60 ਸਾਲਾਂ ਦੇ ਵਿੱਚ ਕਦੇ ਪੰਥ ਤੇ ਪੰਜਾਬ ਲਈ ਸਟੈਂਡ ਲੈ ਲਿਆ ਹੋਵੇ ਕਿ ਤੁਸੀਂ ਬਾਹਰਲੇ ਲੋਕ ਜਿਹੜੇ ਆ ਇੱਥੇ ਆ ਕੇ ਆ ਕਰ ਰਹੇ। ਦਿੱਲੀ ਵਾਲਿਆਂ ਦੀ ਘੋੜੀ ਬਣੇ ਰਹਿੰਦੇ ਨੇ ਇਹ ਆਈਏਐਸ ਤੇ ਆਈਪੀਐਸ। ਖੈਰ, ਅੱਜ ਇਹ ਗੱਲ ਮੈਂ ਕਿਉਂ ਤੋਰੀ ਹੈ, ਰਾਣਾ ਗੁਰਜੀਤ ਸਿੰਘ ਕਾਂਗਰਸ ਦਾ ਲੀਡਰ ਹੈ। ਉਹਨੇ ਪਿਛਲੇ ਦਿਨੀ ਇੱਕ ਉਹਦੀ ਵੀਡੀਓ 2 ਦਿਨ ਤੋਂ ਘੁੰਮ ਰਹੀ ਆ ਜਿਹਦੇ ਵਿੱਚ ਪੁਲਿਸ ਵਾਲਿਆਂ ਦੀ ਹਾਜ਼ਰੀ 'ਚ ਉਹ ਪੰਜਾਬੀ ਲੋਕਾਂ ਨੂੰ, ਸਥਾਨਕ ਲੋਕਾਂ ਨੂੰ ਆਊਟਸਾਈਡਰਸ ਦੇ ਮਾਮਲੇ ਤੇ ਧੜੱਲੇ ਨਾਲ ਗੱਲ ਕਹਿ ਰਿਹਾ ਕਿ ਮੇਰੇ ਹੁੰਦੇ ਮੇਰੇ ਇਲਾਕੇ 'ਚ ਕਿਸੇ ਪੰਜਾਬੀ ਬੰਦੇ ਨੇ ਕਿਸੇ ਆਊਟਸਾਈਡਰ ਨੂੰ ਜੇ ਹੱਥ ਲਾਇਆ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ। ਜਿਹੜੀ ਉਹਦੀ ਇਹ ਵੀਡੀਓ ਆ ਜਿਹਦੇ ਵਿੱਚ ਉਹ ਪੰਜਾਬੀਆਂ ਦੇ ਉਲਟ ਤੇ ਆਊਟਸਾਈਡਰਸ ਦੇ ਹੱਕ 'ਚ ਬੋਲ ਰਿਹਾ, ਇਹ ਉਹਨਾਂ ਸਾਰੇ ਲੋਕਾਂ ਦੀ ਤਰਜਮਾਨੀ ਕਰਦੀ ਆ ਜਿਹੜੇ ਆਈਏਐਸ ਆਈਪੀਐਸ ਬੋਲ ਨਹੀਂ ਸਕਦੇ, ਪਰ ਉਹਨਾਂ ਵੱਲੋਂ ਰਾਣਾ ਗੁਰਜੀਤ ਬੋਲੇ। ਇਹ ਪੰਜਾਬ ਦੇ ਲਾਲਿਆਂ ਵੱਲੋਂ, ਕਾਰੋਬਾਰੀਆਂ ਵੱਲੋਂ, ਵਪਾਰੀਆਂ ਵੱਲੋਂ, ਇੰਡਸਟਰੀਅਲਿਸਟ ਬੰਦਿਆਂ ਵੱਲੋਂ ਤੇ ਹੋਰ ਲੋਕਾਂ ਵੱਲੋਂ ਰਾਣਾ ਗੁਰਜੀਤ ਬੋਲਿਆ। ਰਾਣੇ ਗੁਰਜੀਤ ਵਾਂਗੂ ਹੀ ਆ ਜਿਹੜੇ ਨੀਲੀਆਂ ਪੱਗਾਂ ਵਾਲੇ ਆ ਸੁਖਬੀਰ ਬਾਦਲ ਹੋਣੀ, ਇਹ ਬੋਲਣਾ ਤਾਂ ਚਾਹੁੰਦੇ ਆ, ਪਰ ਰਾਣਾ ਗੁਰਜੀਤ ਨੇ ਉਹਨਾਂ ਸਾਰਿਆਂ ਵੱਲੋਂ ਬੋਲਿਆ, ਕਾਂਗਰਸੀਆਂ ਵੱਲੋਂ, ਆਪ ਵਾਲਿਆਂ ਵੱਲੋਂ ਤੇ ਹੋਰ ਸਾਰਿਆਂ ਵੱਲੋਂ। ਸਾਡੇ ਬੰਦਿਆਂ ਨੂੰ ਇਹ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਜਿਹੜੀ ਵੀ ਗੱਲ, ਜਿਹੜਾ ਵੀ ਵਿਅਕਤੀ, ਜਿਹੜਾ ਵੀ ਘਟਨਾਕ੍ਰਮ, ਜਿਹੜਾ ਵੀ ਵਰਤਾਰਾ ਪੰਥ ਅਤੇ ਪੰਜਾਬ ਲਈ ਘਾਤਕ ਆ, ਭਾਰਤ ਮਾਤਾ ਤੇ ਭਾਰਤ ਮਾਤਾ ਦੇ ਦੱਲੇ ਸਦਾ ਉਹਦੇ ਹੱਕ 'ਚ ਖੜੇ ਹੋਣ। ਤੇ ਜਿਹੜੀ ਗੱਲ ਦੇ ਨਾਲ ਪੰਥ ਅਤੇ ਪੰਜਾਬ ਦੇ ਹੱਕਾਂ ਦੀ, ਹਿੱਤਾਂ ਦੀ ਰਾਖੀ ਹੋ ਸਕਦੀ ਹੋਵੇ, ਭਾਰਤ ਮਾਤਾ ਦੇ ਦੱਲੇ ਉਹਦੇ ਖਿਲਾਫ ਹੋਣਗੇ। ਤੁਸੀਂ ਦੇਖ ਸਕਦੇ ਹੋ ਆਈਏਐਸ ਤੇ ਆਈਪੀਐਸ, ਲਾਲੇ, ਇੰਡਸਟਰੀਅਲਿਸਟ ਬੰਦੇ, ਸਨਅਤਕਾਰ, ਵਪਾਰੀ, ਲੀਡਰ, ਇਹ ਸਾਰੇ ਦੇ ਸਾਰੇ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਨੇ। ਇਹ ਸਾਰੇ ਦੇ ਸਾਰੇ ਪੰਥਕ ਸੋਚ ਦੇ ਦੁਸ਼ਮਣ ਨੇ। ਇਹ ਸਾਰੇ ਦੇ ਸਾਰੇ ਖਾਲਿਸਤਾਨੀ ਜੁਝਾਰੂਆਂ ਦੇ ਖਿਲਾਫ ਨੇ। ਇਹ ਸਾਰੇ ਦੇ ਸਾਰੇ ਉਹਨਾਂ ਸਾਰਿਆਂ ਦੇ ਖਿਲਾਫ ਨੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ। ਤੇ ਇਹ ਸਾਰਿਆਂ ਦੇ ਸਾਰੇ ਦਿੱਲੀ ਵਾਲਿਆਂ ਦੇ ਹੱਥ ਠੋਕੇ। ਸੋ ਜਿਹੜੀ ਗੱਲ ਰਾਣੇ ਗੁਰਜੀਤ ਨੇ ਇੱਕ ਠੋਕ ਕੇ ਕਹਿਤੀ ਆ, ਬਾਕੀਆਂ ਨੇ ਇਹ ਕਹੀ ਨਹੀਂ, ਕਿਉਂਕਿ ਉਹਨਾਂ ਕੋਲੇ ਹਿੰਮਤ ਨਹੀਂ। ਇਹਨੇ ਇਹ ਗੱਲ ਕਹਿ ਕੇ ਪੂਰੀ ਠੁੱਕ ਬਣਾਤੀ। ਖੈਰ, ਪੰਜਾਬ ਦੀ ਧਰਤੀ ਤੇ ਗੈਰ ਪੰਜਾਬੀਆਂ ਦਾ ਬੋਲਬਾਲਾ ਕਰਾਉਣ ਲਈ, ਦਿੱਲੀ ਵਾਲਿਆਂ ਦੀ ਬੋਲੀ ਬੋਲ ਕੇ ਇੱਥੇ ਹਿੰਦੀ ਬੋਲੀ ਦਾ, ਹਿੰਦੂਆਂ ਦਾ, ਹਿੰਦੁਸਤਾਨੀ ਕਲਚਰ ਦਾ ਬੋਲਬਾਲਾ ਕਰਾਉਣ ਲਈ ਬਹੁਤ ਕੁਝ ਹੋ ਰਿਹਾ। ਲੁਧਿਆਣੇ ਦੇ ਵਿੱਚ ਇੱਕ ਅੱਜ ਪ੍ਰੋਬਲਮ ਆਈ, ਆਰਐਸ ਮਾਡਲ ਸਕੂਲ ਆ ਸ਼ਾਸਤਰੀ ਨਗਰ ਇਲਾਕੇ 'ਚ। ਉੱਥੇ ਪ੍ਰੈਸ ਵਾਲੇ ਗਏ ਕਿ ਛੁੱਟੀਆਂ ਨੇ ਬੱਚਿਆਂ ਨੂੰ ਕੀਤੀਆਂ, ਗਰਮੀ ਬਹੁਤ ਜ਼ਿਆਦਾ ਹੈ, ਪਰ ਉੱਥੇ ਸਕੂਲ ਕਿਉਂ ਲੱਗਿਆ ਹੋਇਆ। ਸਕੂਲ ਦੇ ਪ੍ਰਬੰਧਕ ਬਾਹਰ ਨਿਕਲੇ, ਮੀਡੀਆ ਵਾਲੇ, ਹਾਲਾਂਕਿ ਉਹ ਵੀ ਹਿੰਦੂ ਲੱਗਦਾ ਮੁੰਡਾ, ਉਹਦੇ ਨਾਲ ਹਿੰਦੀ 'ਚ ਗੱਲ ਕਰਨ ਲੱਗੇ। ਪਹਿਲਾਂ ਤਾਂ ਉਹਨੂੰ ਕੁੱਟਣ ਪੈ ਗਿਆ ਮੀਡੀਆ ਵਾਲੇ ਨੂੰ, ਪਰ ਜਦੋਂ ਉੱਥੇ ਹੋਰ ਲੋਕਾਂ ਨੇ ਦਖਲ ਅੰਦਾਜ਼ੀ ਕੀਤੀ ਕਿ ਮੀਡੀਆ ਨਾਲ ਗੱਲ ਕਰੋ, ਤਾਂ ਹਿੰਦੀ ਬੋਲਣ ਲੱਗਿਆ। ਪ੍ਰੈਸ ਵਾਲੇ ਨੇ ਕਿਹਾ ਕਿ ਮੇਰਾ ਚੈਨਲ ਪੰਜਾਬੀ ਆ, ਮੈਂ ਪੰਜਾਬ 'ਚ ਆ ਤੇ ਲੁਧਿਆਣੇ 'ਚ ਖੜੇ ਆ, ਪੰਜਾਬੀ 'ਚ ਗੱਲ ਕਰੋ। ਪਰ ਉਹ ਬੰਦੇ ਨੇ ਪੂਰੀ ਹੈਂਕੜ ਨਾਲ, ਪੂਰੇ ਧੜੱਲੇ ਨਾਲ ਕਿਹਾ ਕਿ ਅਸੀਂ ਹਿੰਦੀ ਬੋਲਾਂਗੇ। ਇਹ ਬਿਮਾਰੀ ਸ਼ਹਿਰਾਂ ਦੇ ਵਿੱਚ ਵਸਦੇ ਲਾਲਿਆਂ ਨੂੰ ਬਹੁਤ ਬੁਰੀ ਤਰ੍ਹਾਂ ਪਈ ਹੋਈ ਹੈ। 1966 ਤੋਂ ਪਹਿਲਾਂ ਇਹਨਾਂ ਲਾਲਿਆਂ ਨੇ ਪੂਰੀ ਬੇਇੱਜ਼ਤੀ ਕਰਦਿਆਂ ਹੋਇਆਂ ਪੰਜਾਬ ਦੀ, ਪੰਜਾਬੀਆਂ ਦੀ ਹਿੰਦੀ ਬੋਲੀ ਲਿਖਾਈ। ਤੁਹਾਡਾ ਫਿਰ ਸੂਬਾ ਬਣ ਗਿਆ, ਹਰਿਆਣੇ 'ਚ ਜਾਓ, ਉੱਥੇ ਇੱਥੇ ਕੀ ਕਰਦੇ ਹੋ? ਹੁਣ ਇੱਥੇ ਪੰਜਾਬ ਨੂੰ ਹੋਰ ਜ਼ਿਆਦਾ ਦੁਬਾਰਾ ਫਿਰ ਉਹਦਾ ਹਿੰਦੀਕਰਨ ਕਰਨ ਲਈ, ਹਿੰਦੂਕਰਨ ਕਰਨ ਲਈ ਲੱਗੇ ਹੋਏ ਨੇ। ਖੈਰ, ਜਿਹੜਾ ਅੱਜ ਇਹ ਵਰਤਾਰਾ ਵਾਪਰਿਆ ਇਹ ਆਮ ਆ। ਇੱਥੇ ਜੇ ਕਿਸੇ ਦਫ਼ਤਰ 'ਚ ਜਾਈਏ, ਸ਼ਹਿਰਾਂ 'ਚ ਕਿਸੇ ਕੰਪਨੀ, ਜਿਹੜੇ ਆ ਮੋਬਾਈਲ ਕੰਪਨੀਆਂ ਨੇ ਜਾਂ ਹੋਰ ਪ੍ਰਾਈਵੇਟ ਕੰਪਨੀਆਂ ਨੇ, ਜਿੱਥੇ ਮਰਜ਼ੀ ਜਾਓ, ਗਾਹਾਂ ਜਿਹੜੀਆਂ ਬੈਠੀਆਂ ਨੇਗੀਆਂ ਮੂੰਹ ਸਿਰ ਲਿਪੀ, ਉਹ ਕਹਿੰਦੀਆਂ ਜੀ ਹਿੰਦੀ 'ਚ ਬਾਤ ਕਰੋ, ਹਿੰਦੀ 'ਚ ਗੱਲ ਕਰਾਂਗੇ। ਬੜੇ ਲੋਕਾਂ ਨਾਲ ਲੜਨਾ ਪੈਂਦਾ। ਆਮ ਪੇਂਡੂ ਪੰਜਾਬੀ ਬੰਦੇ ਲਈ ਬੜਾ ਔਖਾ, ਕਿਉਂਕਿ ਜਿਹੜੀ ਸਾਡੀ ਹਿੰਦੀ ਆ, ਪੜ੍ਹੇ ਲਿਖੇ ਪੰਜਾਬੀ ਦੀ ਵੀ, ਉਹ ਵੀ ਬਾਹਲੀ ਕੋਈ ਸਾਫ਼ ਨਹੀਂ ਹੁੰਦੀ। ਪਰ ਹਿੰਦੀ ਬੋਲਣ ਵਾਲੇ ਇਹ ਕਹਿੰਦੇ ਨੇ
ਕਿ ਅਸੀਂ ਤਾਂ ਜੀ ਤੁਹਾਡੇ ਤੋਂ ਦੁਨੀਆ ਭਰ ਦੇ ਵਿੱਚ, ਪੰਜਾਬ ਤੋਂ ਬਾਹਰ ਹਰ ਸੂਬੇ 'ਚ ਇਹ ਹਿੰਦੀ ਬੋਲਣ ਵਾਲਿਆਂ ਦੇ ਛੱਤਰ ਪੈਂਦੇ ਆ। ਮਹਾਰਾਸ਼ਟਰ ਵਿੱਚ ਜੁੱਤੀਆਂ ਖੜਕਦੀਆਂ ਇਹਨਾਂ ਦੇ, ਪਰ ਉੱਥੇ ਨਹੀਂ ਬੋਲਦੇ। ਪੰਜਾਬ ਦੇ ਵਿੱਚ ਇਹਨਾਂ ਨੂੰ ਪਤਾ ਪੰਜਾਬੀ ਬੋਲਣ ਵਾਲਿਆਂ ਦੀ, ਸਿੱਖਾਂ ਦੀ ਖਾਸ ਤੌਰ ਤੇ ਦਿੱਲੀ ਵਾਲੇ ਕਦਰ ਨਹੀਂ ਕਰਦੇ। ਇਹ ਗੁਲਾਮ ਲੋਕ ਨੇ, ਇਹਨਾਂ ਦੀ ਬੋਲੀ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਸੋ ਅੱਜ ਦੇ ਇਸ ਦੌਰ ਵਿੱਚ ਜਦੋਂ ਕਿ ਸਾਡੀ ਧਰਤੀ ਦੇ ਉਲਟ ਬਹੁਤ ਵੱਡੇ ਪੱਧਰ ਤੇ ਸਾਜ਼ਿਸ਼ਾਂ ਹੋ ਰਹੀਆਂ ਨੇ, ਤੇ ਆਪਣੀ ਕੌਮ ਨੂੰ ਕੀ ਕਰਨਾ ਚਾਹੀਦਾ, ਇਹ ਹੁਣ ਖਾਕਾ ਬਣਾ ਕੇ ਸਮਝਾਉਣ ਦੀ ਲੋੜ ਨਹੀਂ। ਖਾਲਿਸਤਾਨ ਬਗੈਰ ਸਾਡਾ ਗੁਜ਼ਾਰਾ ਨਹੀਂ। ਹਿਮਾਚਲ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਹੋਰ ਥਾਂ ਤੇ ਜੋ ਸਾਡੇ ਨਾਲ ਬੁਰੀ ਹੋ ਰਹੀ ਆ, ਉਹਨੂੰ ਧਿਆਨ 'ਚ ਰੱਖਦੇ ਆ ਸਾਡੀ ਕੌਮ ਨੂੰ ਅਕਲ ਆ ਜਾਣੀ ਚਾਹੀਦੀ ਆ ਕਿ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਤਾਂ ਖਾਲਿਸਤਾਨ ਬਗੈਰ ਕੋਈ ਹੋਰ ਰਾਹ ਨਹੀਂ ਹੈ। ਖੈਰ, ਅੱਜ ਦੇ ਇਸ ਦੌਰ ਵਿੱਚ ਜਦੋਂ ਕਿ ਸਕਿੰਟਾਂ 'ਚ ਸਾਰੇ ਪਾਸੇ ਸੱਚ ਝੂਠ ਪਤਾ ਲੱਗ ਜਾਂਦਾ, ਅੱਜ ਦੇ ਇਸ ਦੌਰ ਵਿੱਚ ਜਦੋਂ ਕਿ ਨੈਰੇਟਿਵ ਦੀ ਜੰਗ ਬੜੀ ਅਹਿਮ ਆ, ਕਿਉਂਕਿ ਅੱਜ ਉਹ ਵੇਲਾ ਨਹੀਂ ਜਦੋਂ ਕਿਸੇ ਨੂੰ ਛੇਤੀ ਛੇਤੀ ਗੱਲ ਦੀ ਸਮਝ ਨਾ ਲੱਗੀ। ਸਭ ਨੂੰ ਪਤਾ ਹੈ ਕਿ ਹਿਮਾਚਲ ਦੇ ਵਿੱਚ ਜੋ ਪੰਜਾਬੀਆਂ ਨਾਲ ਹੋ ਰਿਹਾ, ਕਿਉਂ ਹੋ ਰਿਹਾ। ਅੱਜ ਬੜਾ ਇਸ ਗੱਲ ਦੇ ਉੱਤੇ ਇੱਕ ਵਿਰੋਧ ਕੀਤਾ ਗਿਆ। ਨੰਗਲ ਵਾਲੇ ਪਾਸੇ ਪੰਜਾਬ ਦੇ ਸਿੱਖਾਂ ਨੇ ਇੱਕ ਟੋਲ ਟੈਕਸ ਵਾਂਗੂ ਉੱਥੇ ਲਾ ਦਿੱਤਾ ਕਿ ਜੇ ਤੁਸੀਂ ਹਿਮਾਚਲ ਦੇ ਵਿੱਚ ਅੰਨੇ ਦੇ ਥੇ ਬਹੁਤ ਤੰਗ ਕੀਤਾ ਜਾ ਰਿਹਾ ਲੋਕਾਂ ਨੂੰ, ਤੇ ਅਸੀਂ ਵੀ ਫਿਰ ਪੰਜਾਬ 'ਚ ਹਿਮਾਚਲ 'ਚ ਆਉਣ ਵਾਲੀਆਂ ਗੱਡੀਆਂ ਤੋਂ ਪੈਸੇ ਵਸੂਲਾਂਗੇ। ਭਾਵੇਂ ਉਹਨਾਂ ਨੇ ਕਿਹਾ ਕਿ ਇਹ ਲੋਕ ਭਲਾਈ ਦੇ ਕੰਮਾਂ 'ਚ ਹੀ ਪੈਸੇ ਖਰਚ ਦਿਆਂਗੇ, ਪਰ ਇੱਕ ਤਰੀਕੇ ਨਾਲ ਜਦੋਂ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਲਈ ਖੜਨ ਤੋਂ ਭੱਜ ਗਈ ਆ, ਚਾਹੀਦਾ ਤਾਂ ਇਹ ਸੀ ਕਿ ਜੇ ਹਿਮਾਚਲ ਦੇ ਵਿੱਚ ਪੈਰ ਪੈਰ ਦੇ ਉੱਤੇ ਪੰਜਾਬੀਆਂ ਦੀ ਨਾਲ ਮਾੜਾ ਹੋ ਰਿਹਾ ਤਾਂ ਪੰਜਾਬ ਦੀ ਸਰਕਾਰ ਦਾ ਕੋਈ ਇਹਦੇ ਹੱਕ ਖੜਨਾ ਚਾਹੀਦਾ ਸੀ। ਪਰ ਜਦੋਂ ਪੰਜਾਬ ਦੀ ਸਰਕਾਰ ਭੱਜ ਗਈ ਤਾਂ ਇਹ ਆਮ ਸਿੱਖਾਂ ਨੇ, ਨਿਹੰਗ ਸਿੰਘਾਂ ਨੇ ਉੱਥੇ ਮੋਰਚਾ ਲਾ ਦਿੱਤਾ ਹੈ, ਤੇ ਉਸ ਮੋਰਚੇ ਦੀ ਹਮਾਇਤ ਵਿੱਚ ਲੋਕਾਂ ਦਾ ਆਉਣਾ ਇਹ ਦੱਸਦਾ ਕਿ ਵਾਕਿਆ ਹੀ ਲੋਕ ਬਹੁਤ ਦੁਖੀ ਨੇ, ਲੋਕ ਬਹੁਤ ਔਖੇ ਨੇ ਕਿ ਕੀ ਉੱਥੇ ਵਾਪਰ ਰਿਹਾ। ਖੈਰ, ਇਹਨਾਂ ਦਿਨਾਂ ਦੇ ਵਿੱਚ ਜੂਨ 1984 ਦੇ ਸੰਬੰਧ ਵਿੱਚ ਬਹੁਤ ਸਾਰੀਆਂ ਇੰਟਰਵਿਊ ਸਟੋਰੀਆਂ ਆ ਰਹੀਆਂ। ਇਹਨਾਂ ਸਾਰਿਆਂ ਦਾ ਕੇਂਦਰੀ ਨੁਕਤਾ ਰੋਣ ਧੋਣ ਨਹੀਂ ਹੋਣਾ ਚਾਹੀਦਾ। ਬਹੁਤ ਸਾਰੇ ਪੱਤਰਕਾਰ ਜਾਂ ਚੈਨਲਾਂ ਵਾਲੇ ਇਸ ਤਰੀਕੇ ਨਾਲ ਰਿਕਾਰਡਿੰਗ ਕਰਦੇ ਆ, ਮਗਰੋਂ ਬੜੇ ਬਰਾਗ ਜੇ ਭਰੇ ਹੋਏ ਟਿਊਨਾਂ ਜਿਹੀਆਂ ਲਾ ਦਿੰਦੇ ਆ, ਜਿੱਤੋਂ ਇਉਂ ਲੱਗਣ ਲੱਗ ਜਾਵੇ ਵੀ ਇਹ ਤਾਂ ਪੱਟੇ ਗਏ, ਲੁੱਟੇ ਗਏ, ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ। ਹਾਲਾਂਕਿ ਜਿਸ ਪਰਿਵਾਰ ਦੀ ਜਾਂ ਜਿਸ ਸਿੰਘ ਦੀ ਇੰਟਰਵਿਊ ਚੱਲ ਰਹੀ ਹੁੰਦੀ ਆ, ਉਹ ਪੂਰੇ ਫਖਰ ਨਾਲ, ਪੂਰੇ ਮਾਣ ਨਾਲ ਦੱਸ ਰਿਹਾ ਹੁੰਦਾ ਕਿ ਜੋ ਕੀਤਾ ਬਿਲਕੁਲ ਠੀਕ ਕੀਤਾ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦੁਬਾਰਾ ਕਦੇ ਮੌਕਾ ਮਿਲਿਆ ਤਾਂ ਫੇਰ ਇਵੇਂ ਕਰਾਂਗੇ। ਪਰ ਇਹ ਜਿਹੜੇ ਚੈਨਲਾਂ ਵਾਲੇ ਨੇ, ਇਹ ਨੈਰੇਟਿਵ ਸਿਰਜ ਰਹੇ ਨੇ। ਇਹ ਕੀ ਦਿਖਾਉਣਾ ਚਾਹੁੰਦੇ ਆ, ਕਿਉਂਕਿ ਹਰੇਕ ਬੰਦਾ ਤਾਂ ਇੰਨੀ ਡੂੰਘਾਈ 'ਚ ਜਾਂਦਾ ਨਹੀਂ। ਕਈ ਬੰਦਿਆਂ ਨੂੰ ਲੱਗਣ ਲੱਗ ਜਾਂਦਾ ਬਈ ਇਹ ਜਿਹੜੇ ਲੋਕ ਨੇ, ਜਿਹੜੇ ਇਸ ਘੱਲੂ ਘਾਰੇ ਦਾ ਹਿੱਸਾ ਰਹੇ ਨੇ, ਜਿਨ੍ਹਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ, ਇਹ ਬੜੇ ਦੁਖੀ ਨੇ, ਬੜੇ ਔਖੇ ਨੇ। ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ। ਮੈਂ ਇਹ ਗੱਲ ਇੱਥੇ ਕਿਉਂ ਛੇੜੀ ਹੈ, ਕਿਉਂਕਿ ਸਾਰੇ ਜਾਣੇ ਆਪਾਂ ਸੋਸ਼ਲ ਮੀਡੀਆ ਵਰਤਦੇ ਆ, ਇਹ ਇੰਟਰਵਿਊਜ਼ ਆਉਂਦੀਆਂ ਨੇ, ਜਿੱਥੇ ਵੀ ਇਹ ਇੰਟਰਵਿਊਜ਼ ਦਿਖਣ ਉਹਦੇ ਹੇਠਾਂ ਆਪਣੇ ਵੱਲੋਂ ਕਮੈਂਟ ਜ਼ਰੂਰ ਕਰਿਆ ਕਰੀ ਕਿ ਭਾਈ ਇਹਨੂੰ ਚੜ੍ਹਦੀ ਕਲਾ ਨਾਲ ਪੇਸ਼ ਕਰੋ, ਕਿਉਂ ਐਵੇਂ ਰਿੰਗਣ ਲੱਗੇ ਹੋਏ ਹੋ, ਰੋਣ ਧੋਣ ਲੱਗੇ ਹੋਏ, ਬਹੁਤ ਮਾੜਾ ਲੱਗ ਰਿਹਾ। ਔਰ ਇਹ ਪੂਰੀ ਪਲਾਨ ਨਾਲ ਕੀਤਾ ਜਾ ਰਿਹਾ। ਮੈਂ ਅੱਗੇ ਵੀ ਕਈ ਵਾਰ ਆਖਿਆ, ਮੈਂ ਫੇਰ ਕਹਿਣਾ, ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਪੰਜਾਬੀ YouTube ਚੈਨਲਾਂ ਦੇ ਵਿੱਚ 90% ਸਿੱਖੀ ਅਤੇ ਪੰਜਾਬ, ਪੰਥ ਅਤੇ ਪੰਜਾਬ ਦੇ ਉਲਟ ਚੱਲਦੇ। ਇਹਨਾਂ ਸਾਰਿਆਂ ਦਾ ਇੱਕ ਨਕਾਤੀ ਪ੍ਰੋਗਰਾਮ ਇਹ ਆ ਕਿ ਸੰਘਰਸ਼ ਦੇ ਉਲਟ ਨੈਰੇਟਿਵ ਸਿਰਜਣਾ, ਲੋਕਾਂ ਨੂੰ ਇਹ ਲੱਗਣ ਦਿਵਾਉਣਾ ਕਿ ਲੋਕ ਪੱਟੇ ਗਏ, ਕਿਸੇ ਨੇ ਬਾਤ ਨਹੀਂ ਪੁੱਛੀ, ਜਦੋਂ ਕਿ ਕੋਈ ਵਿਰਲਾ ਹੀ ਪਰਿਵਾਰ ਰਹਿ ਗਿਆ ਹੋਣਾ ਜਿਹਨੂੰ ਸੰਘਰਸ਼ ਦੇ ਬਾਅਦ ਵਿੱਚ ਲੋਕਾਂ ਨੇ ਸਾਰ ਨਾ ਲਈ ਹੋਵੇ, ਦਸਵੰਧ ਨਾ ਕੱਢਿਆ ਹੋਵੇ।
ਪਰ ਇਹ ਚੈਨਲਾਂ ਵਾਲੇ ਬਿਲਕੁਲ ਉਲਟ ਨੈਰੇਟਿਵ ਸਿਰਜਣ ਦੇ ਲਈ ਯਤਨਸ਼ੀਲ ਨੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੇ ਇਸ ਪਾਸੇ ਧਿਆਨ ਦਈਏ, ਕਿਉਂਕਿ ਨੈਰੇਟਿਵ ਦੀ ਜੰਗ ਵਾ ਜਿਹੜੀ, ਇੱਕ ਮਾਹੌਲ ਸਿਰਜਣ ਦੀ ਜੰਗ ਆ ਜਿਹੜੀ, ਉਹ ਬਹੁਤ ਅਹਿਮ ਆ। ਅੱਗੇ ਵੇਲਾ ਹੋਰ ਸੀ ਕਿ ਜੋ ਸੁਣ ਲਿਆ ਜਾਂ ਜੋ ਛਪ ਗਿਆ ਉਹਨੂੰ ਪੜ੍ਹ ਲਿਆ। ਅੱਜ ਦਾ ਦੌਰ ਬਿਲਕੁਲ ਹੋਰ ਹੈ। ਅੱਜ ਦੇ ਦੌਰ ਵਿੱਚ ਹਰ ਘਟਨਾ ਦਾ, ਹਰ ਗੱਲ ਦਾ ਇੱਕ ਅਰਥ ਹੁੰਦਾ। ਆ ਜਦੋਂ ਹਿਮਾਚਲ ਦੇ ਵਿੱਚ ਪਿਛਲੇ ਦਿਨੀ ਗੋਲੀ ਚੱਲੀ ਆ, ਲੜਾਈ ਝਗੜਾ ਹੋਇਆ, ਮੁੰਡਿਆਂ ਤੇ ਪਰਚਾ ਹੋਇਆ, ਹਿਮਾਚਲ ਦੇ ਵਿੱਚੋਂ 200-300 ਲਗਾਤਾਰ ਆਈਡੀਆਂ ਬਣਾ ਕੇ ਸੋਸ਼ਲ ਮੀਡੀਆ ਤੇ ਮਾਹੌਲ ਸਿਰਜਣ ਦਾ ਯਤਨ ਕੀਤਾ ਗਿਆ ਕਿ ਗਲਤੀ ਸਾਰੀ ਪੰਜਾਬ ਦੇ ਲੋਕਾਂ ਦੀ ਆ ਜਿਹੜੇ ਇੱਥੇ ਆਉਂਦੇ ਨੇ। ਤੇ ਉੱਥੇ ਇਹ ਚੰਗਾ ਹੋਇਆ ਕਿ ਪੰਜਾਬ ਦੇ ਨੌਜਵਾਨਾਂ ਨੇ ਆਪਣਾ ਫਰਜ਼ ਜਿਹੜਾ ਹੈਗਾ ਉਹ ਨਿਭਾਇਆ। ਪਰ ਹਰ ਵੇਲੇ, ਹਰ ਗੱਲ ਮੌਕੇ ਅੱਖਾਂ ਖੋਲ ਕੇ ਰੱਖਣ ਦੀ ਲੋੜ ਆ, ਤਾਂ ਕਿ ਸੱਚਾਈ ਜਿਹੜੀ ਆ, ਹਕੀਕਤ ਜਿਹੜੀ ਆ, ਉਹ ਸਭ ਦੇ ਸਾਹਮਣੇ ਆ ਸਕੇ। ਖੈਰ, ਇੱਕ ਖਬਰ ਜਿਹੜੀ ਆ ਅੰਤ ਵਾਲੀ ਉਹ ਕਰਕੇ ਆਪਾਂ ਸਮਾਪਤੀ ਕਰਨੀ ਆ। ਇਹ ਗੱਲ ਆਈ ਆ ਕਿ ਇੱਕ ਆਸ਼ੂ ਨਾਂ ਦਾ ਨੌਜਵਾਨ ਆ, ਉਹਨੇ ਖੁਲਾਸਾ ਕੀਤਾ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚੋਂ ਚੀਫ ਸੈਕਟਰੀ ਅਹੁਦੇ ਤੋਂ ਰਿਟਾਇਰ ਹੋਏ ਸੰਜੇ ਗੁਪਤਾ ਨੂੰ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦੀ ਸਿਫਾਰਿਸ਼ ਉੱਤੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ। ਹਿਮਾਚਲ ਚੋਂ ਚੀਫ ਜਿਹੜਾ ਹੁੰਦਾ ਸੈਕਟਰੀ, ਉਸ ਪੋਸਟ ਤੋਂ ਬੰਦਾ ਆਇਆ ਤੇ ਇਧਰ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਲਾ। ਹੁਣ ਇਸ ਨਿਯੁਕਤੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵਿੱਚ ਰਹਿੰਦਿਆਂ ਇਸ ਗੁਪਤੇ ਉੱਤੇ ਇਹ ਦੋਸ਼ ਲੱਗਿਆ ਕਿ ਉਹਨੇ 25 ਕਰੋੜ ਦੀ ਜਾਇਦਾਦ ਰਿਸ਼ਵਤ ਦੇ ਤੌਰ ਤੇ ਸਿਰਫ 1.35 ਕਰੋੜ ਰੁਪਏ ਚ ਖਰੀਦ ਲਈ। ਉੱਥੇ ਉਹ ਬਦਨਾਮ ਆ ਕਿ 25 ਕਰੋੜ ਦੀ ਕੋਈ ਜਾਇਦਾਦ ਸੀ ਜਿਹੜੀ ਸਿਰਫ 1.35 ਕਰੋੜ ਚ ਖਰੀਦ ਲਈ। ਹਾਲਾਂਕਿ ਗੁਪਤੇ ਨੇ ਇਹਨੂੰ ਮੰਨਿਆ ਨਹੀਂ ਦੋਸ਼ਾਂ ਨੂੰ, ਪਰ ਜਿਹੜਾ ਗੁਪਤਾ ਰਿਟਾਇਰਮੈਂਟ ਤੋਂ ਸਿਰਫ 5 ਦਿਨ ਪਹਿਲਾਂ ਚੀਫ ਸੈਕਟਰੀ ਬਣਾਇਆ ਗਿਆ ਸੀ, ਹੁਣ ਉਹਨੂੰ ਪੰਜਾਬ ਦੇ ਵਿੱਚ ਆਖਰ ਕਿਉਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ? ਇਹ ਬਿਲਕੁਲ ਉਵੇਂ ਦੀ ਗੱਲ ਨਿਕਲੂ ਜਿਵੇਂ ਪਿਛਲੇ ਦਿਨੀ ਕ੍ਰਿਕਟ ਵਾਲੇ ਹਰਭਜਨ ਭੱਜੀ ਨੇ ਕਿਹਾ ਸੀ ਵੀ ਮੈਨੂੰ ਜਿਹੜੀ MP ਦੀ ਪੋਸਟ ਅਹੁਦਾ ਦਿੱਤਾ ਸੀ, ਮੈਂਬਰ ਪਾਰਲੀਮੈਂਟ ਦਾ, ਰਾਜ ਸਭਾ ਦਾ ਮੈਂਬਰ ਬਣਾਇਆ ਸੀ, ਉਹ ਫਿਰ ਮੇਰੇ ਤੋਂ ਕੀ ਲਿਆ ਸੀ, ਦੱਸਾਂ ਫਿਰ ਮੈਂ। ਸੋ ਆਮ ਆਦਮੀ ਪਾਰਟੀ ਇਸ ਮੌਕੇ ਹਰ ਉਹ ਅਹੁਦਾ ਦੇ ਕੇ ਜਿਹੜਾ ਪੰਜਾਬ ਦੇ ਵਿੱਚ ਬਕਾਊ ਆ ਉਹਦਾ ਹਰੇਕ ਪੈਸੇ ਖਰਚੋ, ਕਿਉਂਕਿ ਅਗਲੇ ਨੇ ਇਲੈਕਸ਼ਨ ਲੜਨੀ ਆ। ਸੋ ਅੱਜ ਦੇ ਇਸ ਦੌਰ ਵਿੱਚ ਜਦੋਂ ਸਰਕਾਰੀ ਅਹੁਦਿਆਂ ਦੀ ਨਿਲਾਮੀ ਹੋ ਰਹੀ ਹੈ, ਵੱਡੇ ਵੱਡੇ ਜਿਹੜੇ ਅਹੁਦੇ ਨੇ ਉਹਨਾਂ ਦੇ ਪੈਸੇ ਲੈ ਕੇ ਅਹੁਦੇ ਵਿਕ ਰਹੇ, ਸੱਤਾ 'ਚ ਹਿੱਸੇਦਾਰੀ ਲੈਣੀ ਆ, ਪੈਸੇ, ਜਿਵੇਂ ਖਬਰਾਂ ਆਉਂਦੀਆਂ ਨੇ ਨਾ ਕਿ ਜੇ ਅਮਰੀਕਾ ਦੇ ਵਿੱਚ ਨਾਗਰਿਕਤਾ ਲੈਣੀ ਆ ਤਾਂ ਇੰਨੇ ਪੈਸੇ ਕੱਢੋ ਤੇ ਮਿਲ ਜੂ, ਉਵੇਂ ਇਹ ਕੰਮ ਚੱਲ ਪਿਆ। ਸੋ ਇੱਕ ਤਰੀਕੇ ਨਾਲ ਲੋਕਾਂ ਦੀ ਜਿਹੜੀ ਰਾਏ ਸੀ MP MLA ਚੁਣੋ ਕਿ ਉਹ ਡੈਮੋਕ੍ਰੇਸੀ ਜੇ ਉਹ ਜਿਹਦੇ ਬਾਰੇ ਆਪਾਂ ਇੱਥੇ ਨਿੱਤ ਗੱਲ ਕਰਦੇ ਰਹਿੰਦੇ ਆ ਵੀ ਐਵੇਂ ਇਹ ਡਪਾਂਗ ਆ, ਉਹ ਸਾਰਾ ਕੁਝ ਨੰਗਾ ਹੋ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੇ ਹੋਰ ਬੜੇ ਟਟਵੈਰ ਸਾਹਮਣੇ ਆਉਣੇ ਆ, ਪਰ ਸਾਡੀ ਕੌਮ ਨੂੰ ਚਾਹੀਦਾ ਕਿ ਇਸ ਸਾਰੇ ਊਲ ਜਲੀਲ ਨੂੰ ਤਿਆਗ ਕੇ ਖਾਲਿਸਤਾਨ ਵਾਲੇ ਪਾਸੇ ਤੁਰੀਏ, ਕਿਉਂਕਿ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦਾ ਵੀ ਇਹੀ ਸੁਨੇਹਾ ਕਾਰ ਸੇਵਾ ਵਾਲੇ ਬਾਬਿਆਂ ਨੇ, ਧਰਮੀ ਫੌਜੀਆਂ ਨੇ, ਨੌਜਵਾਨ ਸਿੰਘਾਂ ਨੇ, ਵਿਦਿਆਰਥੀਆਂ ਨੇ, ਟਕਸਾਲੀ ਸਿੰਘਾਂ ਨੇ ਤੇ ਬੱਬਰਾਂ ਨੇ ਤੇ ਹੋਰ ਸਿੰਘਾਂ ਨੇ ਆਪਣਾ ਖੂਨ ਡੋਲ ਕੇ ਜੂਨ 1984 ਦੇ ਘੱਲੂਘਾਰੇ ਮੌਕੇ ਜੋ ਸ਼ਹਾਦਤਾਂ ਪਾਈਆਂ, ਉਹ ਕੋਈ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਣ ਜਾਂ ਕਿਸੇ ਹੋਰ ਲਾਲਚ ਲਈ ਨਹੀਂ, ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਸੀ। ਆਓ ਆਪਾਂ ਵੀ ਸਾਰੇ ਇਸ ਪਾਸੇ ਧਿਆਨ ਦਈਏ ਤਾਂ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੇ। ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।